ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਾਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 27 ਜਨਵਰੀ 2021 14 ਮਾਘ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਸਾਰੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਕੱਲ ਦਾ ਸਾਡਾ ਪ੍ਰੋਗਰਾਮ ਸੀ ਜਿਹੜਾ ਸਿੱਖ ਕੌਮ ਨੇ ਲਾਲ ਕਿਲੇ ਦੇ ਉੱਪਰ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਸੀ ਉਸ ਪ੍ਰੋਗਰਾਮ ਨੂੰ ਤੁਸੀਂ ਦੇਖਿਆ, ਸਰਾਇਆ, ਆਪਣੇ ਕਮੈਂਟਸ ਭੇਜੇ ਐਂਡ ਨਾਲ ਹੀ ਇਸ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਕੀਤਾ ਫੇਸਬੁੱਕ ਰਾਹੀਂ ਵੀ ਔਰ YouTube ਰਾਹੀਂ ਵੀ। ਸੋ ਅਸੀਂ ਸਭ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸੇ ਗੱਲ ਨੂੰ ਜਾਰੀ ਕਰਦੇ ਹਾਂ ਅੱਜ ਦੇ ਜਿਹੜੇ ਪਹਿਲਾ ਟੌਪਿਕ ਹੈ ਉਸ ਦੇ ਨਾਲ ਕਿ ਕਿਸ ਤਰ੍ਹਾਂ 26 ਜਨਵਰੀ ਨੂੰ ਸਿੱਖ ਕੌਮ ਵੱਲੋਂ ਲਾਲ ਕਿਲੇ ਤੇ ਲਹਿਰਾਏ ਗਏ ਕੇਸਰੀ ਨਿਸ਼ਾਨ ਸਾਹਿਬ ਨੇ ਜਿਹੜੀ ਭਾਰਤੀ ਹਾਕਮਾਂ ਦੀ ਜਿਹੜੀ ਹੈਂਕੜ ਸੀ ਉਸ ਨੂੰ ਭੰਨ ਕੇ ਰੱਖ ਦਿੱਤਾ ਹੈ ਔਰ ਦੁਨੀਆ ਭਰ ਦੀਆਂ ਜਿਹੜੀਆਂ ਸਰਕਾਰਾਂ ਤੇ ਮੀਡੀਆ ਵਿੱਚ ਇਸ ਦਾ ਜਿਹੜਾ ਨੋਟਿਸ ਜਿਹੜਾ ਉਹ ਲਿਆ ਗਿਆ ਔਰ ਹਿੰਦੂ ਤਵੀਆਂ ਨੇ ਇਸ ਸ਼ਰਮਨਾਕ ਅਤੇ ਨਮੋਸ਼ੀ ਭਰੀ ਹਾਰ ਨੂੰ ਛੁਪਾਉਣ ਲਈ ਸਿੱਖ ਕੌਮ ਦੇ ਖਿਲਾਫ ਮਨੋਵਿਗਿਆਨਿਕ ਜਿਹੜੀ ਜੰਗ ਹੈ ਉਹ ਸ਼ੁਰੂ ਕਰ ਦਿੱਤੀ ਹੈ। ਇਸ ਦੇ ਸਿੱਟੇ ਵਜੋਂ ਕਮਜ਼ੋਰ ਦਿਲ ਤੇ ਭੰਬਲ ਪੂਸੇ ਵਿੱਚ ਪਏ ਹੋਏ ਕੁਝ ਸਿੱਖਾਂ ਅਤੇ ਜਿਹੜੇ ਕਿਸਾਨ ਲੀਡਰਾਂ ਵੱਲੋਂ ਇਸ ਬਹਾਦਰੀ ਭਰੇ ਕਾਰਨਾਮੇ ਦੀ ਜਿਹੜੀ ਨਿਖੇਧੀ ਹੈ ਉਹ ਕੀਤੀ ਜਾ ਰਹੀ ਹੈ। ਸੋ ਵਿਊਅਰਸ ਇਹ ਮਨੋਵਿਗਿਆਨਿਕ ਜੰਗ ਕੀ ਹੈ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਤੁਸੀਂ ਪਹਿਲਾਂ ਹੀ ਸ਼ੁਕਰੀਆ ਸਭ ਦਾ ਅਦਾ ਕਰ ਦਿੱਤਾ ਹੈ ਔਰ ਮੈਂ ਤਾਂ ਇਹੀ ਕਹਾਂਗਾ ਕਿ ਜਿਵੇਂ ਤੁਸੀਂ ਸਾਡੀਆਂ ਤਾਰੀਫਾਂ ਦੇ ਪੁੱਲ ਬੰਨ੍ਹਦੇ ਹੋ ਅਸੀਂ ਉਸ ਦੇ ਕਾਬਲ ਤਾਂ ਨਹੀਂ ਹੈ ਲੇਕਿਨ ਸਾਡੀ ਇਹ ਕੋਸ਼ਿਸ਼ ਹੈ ਜ਼ਰੂਰ ਕਿ ਜਿੱਥੇ ਇੱਕ ਪਾਸੇ ਭਾਰਤੀ ਹਾਕਮਾਂ ਦਾ ਜ਼ਰ ਖਰੀਦ ਮੀਡੀਆ ਉਹਨਾਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੋਸ਼ਲ ਨੈਟਵਰਕ ਤੇ ਬਿਠਾਏ ਹੋਏ IT ਸੈਕਟਰ ਦੇ ਲੋਕ ਔਰ ਉਹਨਾਂ ਦੇ ਇਹਨਾਂ ਮੁਲਕਾਂ ਦੇ ਵਿੱਚ ਐਮਬੈਸੀਆਂ, ਕੌਂਸੂਲੇਟਸ ਔਰ ਹਾਈ ਕਮਿਸ਼ਨਸ ਰਾਹੀਂ ਪੂਰਾ ਇੱਕ ਜਿਹੜਾ ਗੱਦਾਰਾਂ ਦਾ ਨੈਟਵਰਕ ਟ੍ਰੇਟਰਸ ਦਾ ਖੜਾ ਕੀਤਾ ਹੋਇਆ ਔਰ ਇਸ ਦੇ ਨਾਲ ਜਿਵੇਂ ਇੱਕ ਇਨਵੈਸਟੀਗੇਸ਼ਨ 'ਚ ਸਾਹਮਣੇ ਆਇਆ ਯੂਰਪੀਅਨ ਆਰਗੇਨਾਈਜੇਸ਼ਨ ਦੀ ਕਿ ਡਿਸਇਨਫੋਰਮੇਸ਼ਨ ਲੈਬ ਦੇ ਥੱਲੇ ਕਿੰਨੇ 100 ਵੈਬਸਾਈਟ, ਕਿੰਨੇ ਥਿੰਕ ਟੈਂਕ, ਕਿੰਨੇ NGOs ਭਾਰਤੀ ਹਾਕਮਾਂ ਨੇ ਬਿਲਕੁਲ ਨਾਜ਼ੀ ਤਰਜ਼ ਤੇ ਉਦੋਂ ਤਾਂ ਜੇ 1930ਵਿਆਂ 'ਚ ਲੈ ਦੇ ਕੇ ਇੱਕ ਅਖਬਾਰ ਹੀ ਹੁੰਦੀ ਸੀ ਹੋਰ ਤਾਂ ਕੁਛ ਨਹੀਂ ਸੀ ਲੇਕਿਨ ਉਦੋਂ ਵੀ ਜਾਂ ਰੇਡੀਓ ਸ਼ੁਰੂ ਹੋਇਆ ਸੀ ਨਵਾਂ ਔਰ ਉਹਦੇ ਰਾਹੀਂ ਪ੍ਰੋਪੇਗੈਂਡਾ ਜਾਂ ਦੂਸਰਾ ਕੀਤਾ ਜਾਂਦਾ ਸੀ ਔਰ ਉਸ ਜ਼ਮਾਨੇ 'ਚ ਵੀ ਕਿ ਭਾਈ ਜਦੋਂ ਤੁਸੀਂ ਐਕਚੁਅਲੀ ਜੰਗ ਲੜਦੇ ਹੋ ਤੇ ਜੰਗ ਦੇ ਵਿੱਚ ਸਭ ਤੋਂ ਅਹਿਮ ਗੱਲ ਪ੍ਰੋਪੇਗੈਂਡਾ ਹੁੰਦਾ ਹੈ, ਪ੍ਰਚਾਰ ਦਾ ਹੁੰਦਾ ਔਰ ਉਦੋਂ ਹੀ ਉਸ ਖਿੱਤੇ ਦੇ ਇੱਕ ਸ਼ਾਇਰ ਨੇ ਇਹ ਸ਼ੇਅਰ ਕਿਹਾ ਸੀ 1930ਵਿਆਂ 'ਚ ਕਿ ਖਿੰਚੋ ਨਾ ਕਮਾਨੋਂ ਕੋ ना तलवार निकालो जब तोप मुकाबिल हो तो अखबार निकालो कि ज़ाहिर है कि भी तोप का एक अपना रोल है, कमान का अपना है, तलवार का अपना है पर इन्हां सब दे मुकाबले जे कोई मोस्ट पावरफुल वैपन है तो वो अखबार है या मीडिया है क्योंकि ज़ाहिर है कि लड़ाई हथियारां दे नाल नहीं लड़ी जाती लड़ाई तो जिन्हों नर्वस कहते हैं जिन्हों असीं गट्स कहते हैं हिम्मत कहते हैं हौसला कहते हैं
ਜਾਂ ਜਿਹਨੂੰ ਅਸੀਂ ਬਹਾਦਰੀ ਕਹਿੰਦੇ, ਕੋਈ ਵੀ ਲਫ਼ਜ਼ ਹੋਵੋ। ਔਰ ਜਿਹੜੀ ਜਿੱਤ ਜਾਂ ਹਾਰ ਵੀ ਹੁੰਦੀ ਹੈ ਉਹ ਜੰਗ ਦੇ ਮੈਦਾਨ 'ਚ ਨਹੀਂ ਹੁੰਦੀ, ਉਹ ਤੁਹਾਡੇ ਇੱਥੇ ਹੁੰਦੀ ਹੈ। ਜਦੋਂ ਤੁਸੀਂ ਮੈਂਟਲੀ ਇਹ ਮੰਨ ਲੈਂਦੇ ਹੋ ਤੁਸੀਂ ਹਾਰ ਗਏ ਹੋ, ਤੇ ਤੁਸੀਂ ਜਿੱਤੀ ਜੰਗ ਵੀ ਹਾਰ ਜਾਂਦੇ ਹੋ, ਤਾਂ ਬੇਸ਼ੱਕ ਤੁਸੀਂ ਬੈਟਲ ਲੂਜ਼ ਕਰ ਰਹੇ ਹੋ, ਪਰ ਜੇ ਤੁਹਾਡੇ 'ਚ ਇਹ ਵਿਲ ਹੈ ਕਿ ਨਹੀਂ ਅਸੀਂ ਜਿੱਤਣੇ, ਜਿਹੜੇ ਕਿ ਬੇਸਿਕਲੀ ਜੇ ਸਿੱਖ ਮਾਈਂਡ ਦੀ ਪ੍ਰੋਗਰਾਮਿੰਗ 10 ਗੁਰੂ ਸਾਹਿਬਾਨ ਨੇ ਕੀਤੀ, ਤੇ ਉਹ ਨਿਸ਼ਚੈ ਕਰ ਆਪਣੀ ਜੀਤ ਕਰੋ ਕਿ ਅਸੀਂ ਇਸ ਗੱਲ ਦੇ ਉੱਤੇ ਯਕੀਨ ਰੱਖਣਾ ਹੈ ਕਿ ਜਿੱਤਣਾ ਹੈ। ਹੋ ਸਕਦਾ ਹੈ ਕਿਸੇ ਬੈਟਲ ਦੇ ਵਿੱਚ ਕੋਈ ਬਾਊਟ ਅਸੀਂ ਲੂਜ਼ ਕਰ ਰਹੇ ਹੋਈਏ, ਪਰ ਉਹਦੇ ਲਈ ਅਕਸਰ ਮੈਂ ਇਹ ਕਹਿੰਦਾ ਕਿ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਹੈ। ਹਾਰਦੇ ਤੁਸੀਂ ਉਦੋਂ ਜਦੋਂ ਤੁਸੀਂ ਹਾਰ ਮੰਨਦੇ ਹੋ, ਜਦੋਂ ਤੁਸੀਂ ਹਾਰ ਨਹੀਂ ਮੰਨੀ, ਤੁਸੀਂ ਜਿਵੇਂ ਕਹਿੰਦੇ ਨੇ ਕਿ ਇਹ ਸੋਲਜਰ should always save himself to fight another day, ਕਿ ਵੀ ਇਹ ਨਹੀਂ ਹੈ ਕਿ ਵੀ ਕਈ ਵਾਰ ਤੁਸੀਂ, ਔਰ ਇਹ ਵੀ ਜਦੋਂ ਜੰਗ ਦੀ ਸਟ੍ਰੈਟਜੀਜ਼ ਦੀ ਗੱਲ ਹੁੰਦੀ ਹੈ, ਇਹ ਵੀ ਹੁੰਦਾ ਹੈ ਕਿ ਭਾਈ ਕਈ ਵਾਰ 4 ਕਦਮ ਅੱਗੇ ਜਾਣ ਲਈ ਤੁਸੀਂ 2 ਕਦਮ ਪਿੱਛੇ ਆਉਂਦੇ ਹੋ, ਤੁਸੀਂ ਸਾਰਾ ਪਾਰਟ ਨੂੰ ਦੇਖਦੇ ਹੋ। ਲੇਕਿਨ ਅੱਜ ਜਦੋਂ ਕਿ ਇਹ ਲਫ਼ਜ਼ ਬੜਾ ਕਾਮਨਲੀ ਹੁਣ ਇਸਤੇਮਾਲ ਹੁੰਦਾ ਹੈ, ਜਿਹਨੂੰ ਸਾਈਕੋਲੋਜੀਕਲ ਵਾਰਫੇਅਰ ਕਹਿੰਦੇ ਨੇ, ਜਾਂ ਤੁਸੀਂ ਮਨੋਵਿਗਿਆਨਕ ਲੜਾਈ ਕਹੀ, ਕਿਉਂਕਿ ਸਾਈਕੋਲੋਜੀ ਲਈ ਲਫ਼ਜ਼ ਜਿਹੜਾ ਸਾਡੇ ਪੰਜਾਬੀ ਘਾੜਿਆਂ ਨੇ ਘੜਿਆ ਉਹ ਮਨੋਵਿਗਿਆਨ ਹੈ, ਕਿਉਂਕਿ ਇੱਕ ਵਿਗਿਆਨ ਅਸੀਂ ਸਾਇੰਸ ਨੂੰ ਕਹਿੰਦੇ ਹਾਂ। ਸਾਇੰਸ ਦੇ ਤਜਰਬੇ ਤੁਸੀਂ ਲੈਬੋਰਟਰੀਆਂ 'ਚ ਕਰਦੇ ਹੋ, ਟੈਸਟ ਟਿਊਬਾਂ 'ਚ ਕਰਦੇ ਹੋ, ਲੇਕਿਨ ਮਨੋਵਿਗਿਆਨ ਮਨ ਦੀ ਸਾਇੰਸ ਹੈ। ਹੁਣ ਹਾਲਾਂਕਿ ਜੇ ਅਸੀਂ ਕੁੱਲ ਮਿਲਾ ਕੇ ਦਿਮਾਗ ਦੇ ਹਵਾਲੇ ਨਾਲ ਵੀ ਗੱਲ ਕਰੀਏ, ਤੇ ਜਿਹੜੇ ਬੈਸਟ ਬ੍ਰੇਨਸ ਦੁਨੀਆ ਦੇ ਮੰਨੇ ਗਏ ਨੇ, ਜੇ ਸਾਇੰਟਿਸਟ ਦੀ ਦੁਨੀਆ 'ਚ ਆਇਨਸਟਾਈਨ ਜਾਂ ਨਿਊਟਨ, ਉਹਨਾਂ ਦੇ ਹਵਾਲੇ ਨਾਲ ਕੀਤੀ ਜਾਏ ਗੱਲ, ਤੇ ਅਕਸਰ ਇਹ ਬਿਲੀਵ ਕੀਤਾ ਜਾਂਦਾ ਹੈ ਇਸ ਦੁਨੀਆ ਦੇ ਲੋਕਾਂ ਵੱਲੋਂ ਕਿ ਉਹਨਾਂ ਨੇ ਵੀ ਸਿਰਫ 8% ਆਪਣੇ ਦਿਮਾਗ ਦਾ ਇਸਤੇਮਾਲ ਕੀਤਾ, 92% ਅਨਯੂਜ਼ਡ ਹੈ। ਤੇ ਆਮ ਜਿਹੜੇ ਨੇ ਉਹ ਤਾਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿੰਨਾ ਕੁ ਹੁੰਦਾ ਹੈ। ਬਹੁਤ ਵਾਰ ਜਿਹਨੂੰ ਕੋਈ ਗੱਲ ਸਮਝ ਨਾ ਆ ਰਹੀ ਹੋਏ, ਉਹਦੇ ਬਾਰੇ ਉਹ ਜੋਕਿੰਗਲੀ ਇਹ ਕਿਹਾ ਜਾਂਦਾ ਹੈ ਕਿ ਭਾਈ ਇਹਨੇ ਤਾਂ ਕੋਰੇ ਦਾ ਕੋਰਾ ਦਿਮਾਗ ਰੱਬ ਨੂੰ ਜਾ ਕੇ ਵਾਪਸ ਕਰਨਾ, ਕਿ ਬਈ ਇਹਦੇ ਜ਼ਿਆਦਾ ਪੈਸੇ ਮਿਲਣਗੇ, ਕਿ ਦੇਖੋ ਜੀ ਤੁਸੀਂ ਦਿੱਤਾ ਸੀ, ਮੈਂ ਤਾਂ ਖਰਚਿਆ ਹੀ ਨਹੀਂ, ਮੈਂ ਤਾਂ ਵਰਤਿਆ ਹੀ ਘਸਾਇਆ ਨਹੀਂ ਹੈਗਾ। ਲੇਕਿਨ ਇਸ ਸਭ ਦੇ ਵਿੱਚ ਵੀ ਇਹ ਤਾਂ ਤੁਹਾਡੇ ਇੰਟੈਲੈਕਟ ਦੀ ਸ਼ਾਰਪਨਿੰਗ ਹੈ ਕਿ ਤੁਸੀਂ ਜਦੋਂ ਪੜ੍ਹਦੇ ਹੋ, ਜਦੋਂ ਤੁਸੀਂ ਵਿਚਾਰ ਕਰਦੇ ਹੋ, ਤੁਹਾਡੇ ਅੰਦਰ ਇੱਕ ਭੁੱਖ ਹੁੰਦੀ ਹੈ ਲਰਨਿੰਗ ਦੀ, ਇੱਕ ਜਿਗਿਆਸਾ ਹੁੰਦੀ ਹੈ। ਔਰ ਗੁਰੂ ਸਾਹਿਬਾਨ ਨੇ ਜਿਹੜਾ ਆਪਣੇ ਮੁਰੀਦਾਂ ਲਈ ਲਫ਼ਜ਼ ਵਰਤਿਆ ਉਹ ਸਿੱਖ ਹੈ। ਸਿੱਖ ਦਾ ਮਤਲਬ ਸੀਕਰ ਆਫਟਰ ਦਾ ਟਰੂਥ ਹੈ, ਕਿ ਤੁਸੀਂ ਸਾਰੀ ਜ਼ਿੰਦਗੀ ਕਦੇ ਵੀ ਤੁਸੀਂ ਇਹ ਨਹੀਂ ਸਮਝਦੇ ਕਿ ਤੁਸੀਂ ਮੁਕੰਮਲ ਹੋ ਗਏ ਹੋ ਕਿਸੇ ਵੀ ਫੀਲਡ ਦੇ ਵਿੱਚ। ਤੁਸੀਂ ਹਮੇਸ਼ਾ ਤੁਹਾਡੇ ਅੰਦਰ ਜਿਗਿਆਸਾ ਔਰ ਤੁਹਾਡੇ ਅੰਦਰ ਤਾਂਘ ਰਹਿੰਦੀ ਹੈ, ਤੁਸੀਂ ਉਹਨੂੰ ਸਿੱਖਦੇ ਹੋ। ਲੇਕਿਨ ਇਹ ਇੱਕ ਐਜੂਕੇਸ਼ਨ ਜਾਂ ਵਿਦਿਆ ਜਾਂ ਤਾਲੀਮ ਦਾ ਵੱਖਰਾ ਸ਼ੋਭਾ ਹੈ। ਦੂਸਰਾ ਸ਼ੋਭਾ ਤੁਹਾਡੀ ਨਰਵਸ ਜਿਹਨੂੰ ਕਹਿੰਦੇ ਨੇ, ਜਦੋਂ ਅਸੀਂ ਅੰਗਰੇਜ਼ੀ 'ਚ ਵੀ ਕਹਿੰਦਾ ਕਿ ਉਹ ਅਨਨਰਵ ਹੋ ਗਏ। ਹੁਣ ਇੱਕ ਪਾਸੇ ਨਰਵਸ ਕੀ ਨੇ, ਜਿਹਦੇ 'ਚ ਤੁਹਾਡਾ ਬੁਲੰਦ ਹੌਸਲਾ, ਇਹਦੇ 'ਚ ਇਹ ਜ਼ਾਹਰ ਹੈ ਕੌਮਾਂ ਦੀ ਹਿਸਟਰੀ ਨਾਲ ਵੀ ਜੁੜੀ ਗੱਲ ਹੁੰਦੀ ਹੈ, ਕਬੀਲਿਆਂ ਦੀ ਹਿਸਟਰੀ ਨਾਲ ਵੀ ਹੁੰਦੀ ਹੈ। ਜਦੋਂ ਅਸੀਂ ਅਫਗਾਨ ਕਬੀਲਿਆਂ ਦੇ ਹਵਾਲੇ ਨਾਲ ਚਰਚਲ ਵਰਗਾ ਜਿਹੜਾ ਵੱਡਾ ਲਿਟਰਰੀ ਫਿਗਰ ਵੀ ਸੀ, ਜਿਹਨੂੰ ਨੋਬਲ ਜਿਹੜਾ ਪ੍ਰਾਈਜ਼ ਲਿਟਰੇਚਰ ਲਈ ਮਿਲਿਆ, ਔਰ ਵੱਡਾ ਸਟੇਟਸਮੈਨ ਵੀ ਸੀ, ਜਦੋਂ ਉਹ ਉਹਨਾਂ ਨੂੰ ਕਹਿੰਦਾ ਕਿ ਫੀਅਰਸਲੀ ਇੰਡੀਪੈਂਡੈਂਟ ਪੀਪਲ, ਤੇ ਹੁਣ ਜ਼ਾਹਰ ਹੈ ਕਿ ਜੇ ਤੁਸੀਂ ਉਸ ਖਿੱਤੇ ਦੀ ਹਿਸਟਰੀ ਦੇਖੋਗੇ ਤੇ ਫਿਰ ਤੁਸੀਂ ਪੁਰਾਣੇ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਨੈਟੋ ਔਰ ਅਮਰੀਕਾ, ਉਹਨਾਂ ਦੀ ਇਨਵੋਲਵਮੈਂਟ, ਸੋਵੀਅਤ ਯੂਨੀਅਨ ਦਾ। ਲੇਕਿਨ ਜੇ ਤੁਸੀਂ ਉਹਨਾਂ ਦਾ ਅਦਰਵਾਈਜ਼ ਦੇਖੋ, ਜਦੋਂ ਇੱਕ ਵਾਰ ਇਹਨਾਂ ਦਾ ਇੱਕ ਵੱਡਾ ਕਾਂਗਰਸਮੈਨ ਉੱਥੇ ਗਲੈਨਰੌਕ ਦੀ ਸਟੇਜ 'ਤੇ ਆਇਆ ਹੋਇਆ ਸੀ, ਔਰ ਉਹਨਾਂ ਦਿਨਾਂ 'ਚ ਹੀ ਇਹ ਚੱਲ ਰਿਹਾ ਸੀ ਔਰ ਇਹ ਅਮਰੀਕਾ ਲੂਜ਼ ਕਰ ਰਿਹਾ ਸੀ। ਤੇ ਮੈਂ ਬਾਅਦ 'ਚ ਉਹਨੇ ਇਸ ਨੂੰ ਰਾਦਰ ਆਬਜੈਕਟ ਵੀ ਕੀਤਾ। ਮੈਂ ਕਿਹਾ ਕਿ ਵੀ ਸੁਪਰ ਪਾਵਰ ਬੀਇੰਗ ਡਿਫੀਟਡ ਬਾਈ ਕੇਵਮੈਨ। ਇੱਕ ਪਾਸੇ ਅਫਗਾਨਾਂ ਨੂੰ ਉਹਨਾਂ ਦਾ ਲਾਈਫ ਸਟਾਈਲ ਤਾਂ ਨਹੀਂ ਬਦਲਿਆ ਹੈ, ਹੁਣ ਕੇਵ ਗੁਫਾਵਾਂ ਨੂੰ ਕਹਿੰਦੇ ਨੇ, ਕਿ ਉਹੀ ਆਪਣੇ ਟ੍ਰੈਡੀਸ਼ਨਲ ਲਾਈਫ ਸਟਾਈਲ 'ਚ ਰਹਿਣ ਵਾਲੇ ਲੋਕ, ਲੇਕਿਨ ਫੀਅਰਸਲੀ ਇੰਡੀਪੈਂਡੈਂਟ ਲੋਕ। ਔਰ ਇੱਥੇ ਤੁਹਾਡੇ ਕੋਲ ਸਾਰੀ ਟੈਕਨੋਲੋਜੀ, ਤੁਸੀਂ ਸਾਰੇ ਕੋਈ ਰੋਜ਼ੀ ਕਟਰ, ਕੋਈ ਡੇਜ਼ੀ ਕਟਰ, ਸਭ ਕੁਝ ਵਰਤੇ, ਲੇਕਿਨ ਉਹਨਾਂ ਤੋਂ ਤੁਸੀਂ ਹਾਰ ਖਾਧੀ ਹੈ। ਹੁਣ ਉਹਦੇ 'ਚ ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਨੂੰ ਕਦੇ ਕਿਸੇ ਦਾ ਦੁਬੈਲ ਨਹੀਂ ਬਣਨ ਦਿੰਦੀ, ਕਿਸੇ ਦਾ ਗੁਲਾਮ ਨਹੀਂ ਬਣਨ ਦਿੰਦੀ? ਉਹ ਹੈ ਉਹਨਾਂ ਦੀ ਇੰਡੀਪੈਂਡੈਂਟ ਸਪਿਰਿਟ। ਇੰਡੀਪੈਂਡੈਂਟ ਸਪਿਰਿਟ ਕੀ ਹੈ? ਤੁਹਾਡੀਆਂ ਨਰਵਸ ਹਨ ਕਿ ਤੁਸੀਂ ਨਹੀਂ ਕਬੂਲਦੇ, ਔਰ ਤੁਸੀਂ ਇਹ ਮੰਨ ਕੇ ਤੁਰਦੇ ਹੋ ਕਿ ਭਾਈ ਇਹ ਸਾਡੀ ਥਾਂ ਹੈ, ਸਾਡਾ ਵਤਨ ਹੈ,
ਇਸ ਦੇ ਮਾਲਕ ਅਸੀਂ ਡਿਸਾਈਡ ਕਰਨੀ ਹੈ ਇਹਦੀ ਕਿਸਮਤ, ਕਿਸੇ ਨੂੰ ਅਸੀਂ ਕੋਈ ਹੱਕ ਨਹੀਂ ਦੇਣਾ। ਹੁਣ ਇਹ ਜਿਹੜੀ ਸਪਿਰਿਟ ਹੁੰਦੀ ਹੈ, ਇਹ ਗੱਲ ਇਸ ਲਈ ਵੀ ਸਮਝਣੀ ਜ਼ਰੂਰੀ ਹੈ ਕਿ ਅਸੀਂ ਸਿੱਖ ਕੌਮ ਦੇ ਲਗਭਗ 324 ਸਾਲ ਖਾਲਸਾ ਸਾਜਨਾ ਤੋਂ ਬਾਅਦ ਜੇ ਅਸੀਂ ਦੇਖੀਏ 1699 'ਚ ਜਿਹੜੀ ਹੈ ਉਹ ਸਿੱਖ ਕੌਮ ਦੀ ਸਥਾਪਨਾ ਹੁੰਦੀ ਹੈ, ਲਗਭਗ 322 ਸਾਲ ਬਾਅਦ ਮੈਂ ਇਹ ਗੱਲ ਕਰ ਰਿਹਾ ਕਿ ਜਿਹੜੀ ਖਾਲਸੇ ਦੀ ਸਪਿਰਿਟ ਸੀ, ਜਦੋਂ ਇਹ ਕਿਹਾ ਕਿ ਵੀ ਅਨਕੰਕਰੇਬਲ ਹੈ, ਇਨਵਿੰਸੀਬਲ ਹੈ, ਇਨਡੋਮੀਨੇਟੇਬਲ ਹੈ, ਕਿ ਜਿਹਦੇ ਤੇ ਤੁਸੀਂ ਧੌਂਸ ਨਹੀਂ ਜਮਾ ਸਕਦੇ, ਜਿਸ ਨੂੰ ਤੁਸੀਂ ਜਿਹੜਾ ਉਹ ਦਬਾ ਕੇ ਨਹੀਂ ਕਰ ਸਕਦੇ। ਔਰ ਉਹੀ ਸਪਿਰਿਟ ਜਿਹੜੀ ਪੰਜਾਬ ਦੀ ਧਰਤੀ ਦੀ, ਜਿਸ ਬਾਰੇ ਪ੍ਰੋਫੈਸਰ ਪੂਰਨ ਸਿੰਘ ਦਾ ਇਹ ਸ਼ੇਅਰ ਮੈਂ ਅਕਸਰ ਉਹਨਾਂ ਦੀ ਲਿਖਤ ਕੋਟ ਕਰਦਾ ਕਿ ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰ ਕੇ। ਸੋ ਜਿਹੜੀ ਲੜਾਈ ਹੈ ਉਹ ਟੈਮ ਮੰਨਣ ਤੇ ਟੈਮ ਮਨਾਉਣ ਦੀ ਹੁੰਦੀ। ਜਿਹੜਾ ਹਾਕਮ ਹੁੰਦਾ ਹੈ, ਜ਼ੋਰਾਵਰ ਹੁੰਦਾ ਹੈ, ਜਿਹਨਾਂ ਬਾਰੇ ਕਿਹਾ ਜਾਂਦਾ ਹੈ ਕਿ 27ਵੀਂ 100 ਹੈ, ਉਹਦਾ ਜੀ 27ਵੀਂ 100 ਹੁੰਦਾ। ਇਸ ਲਈ ਹੁੰਦਾ ਹੈ ਕਿ ਜਿਹਦੇ ਤੇ ਉਹ ਜ਼ੋਰ ਅਜ਼ਮਾ ਰਿਹਾ ਹੁੰਦਾ, ਜਿਨ੍ਹਾਂ ਤੇ ਉਹ ਜ਼ੋਰ ਪਾ ਰਿਹਾ ਹੁੰਦਾ, ਉਹ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ, ਕਹਿੰਦਾ ਜੀ ਹਾਂ ਜਨਾਬ 20 100 ਹੀ ਹੁੰਦਾ। ਲੇਕਿਨ ਜੇ ਉਹਦੇ 'ਚ ਕੋਈ ਖਲੋ ਕੇ ਕਹੇ ਵੀ ਨਹੀਂ ਤੂੰ ਗਲਤ ਹੈ, ਇਹ ਤਾਂ 20 5 100 ਹੁੰਦਾ, ਉਹਦੇ 'ਚੋਂ ਕਨਫਲਿਕਟ ਹੁੰਦਾ, ਝਗੜਾ ਹੁੰਦਾ। ਹੁਣ ਜਿਹੜੀ ਪੀਸ ਜਾਂ ਅਮਨ ਜਾਂ ਸ਼ਾਂਤੀ ਦਾ ਮੰਤਰ ਪੜ੍ਹਨ ਵਾਲੇ ਨੇ, ਹੁਣ ਮਾਰਟਨ ਲੂਥਰ ਕਿੰਗ ਦੀ ਇੱਕ ਬੜੀ ਪਪੂਲਰ ਕੋਟ ਹੈ ਕਿ ਵੀ ਪੀਸ ਵਿਦਾਊਟ ਜਸਟਿਸ ਹੈਜ਼ ਨੋ ਮੀਨਿੰਗ। ਜੇ ਮਾਲਕ ਨੌਕਰ ਦੇ ਹੱਕ ਖੋਹ ਰਿਹਾ ਹੈ, ਉਹਨੂੰ ਐਕਸਪਲੋਇਟ ਕਰ ਰਿਹਾ ਹੈ, ਉਹਨੂੰ ਉਹਦੀ ਜਿਹੜੀ ਹੈ ਤਲਬ ਵੀ ਵਕਤ ਤੇ ਨਹੀਂ ਦਿੰਦਾ, ਐਕਸਟਰਾ ਉਹਨੂੰ ਜਿਹੜਾ ਕੰਮ ਕਰਨ ਤੇ ਮਜਬੂਰ ਕਰਦਾ ਤੇ ਨੌਕਰ ਹਾਂਜੀ ਕਰੀ ਜਾਂਦਾ, ਪੀਸ ਤਾਂ ਹੈ, ਅਮਨ ਹੈ। ਲੇਕਿਨ ਜਿਸ ਦਿਨ ਉਹਨੇ ਕਿਹਾ ਜੀ ਮੇਰੇ ਇੰਨੇ ਘੰਟੇ ਦਾ ਕੰਮ ਹੈ ਔਰ ਇੰਨਾ ਮਿਨੀਮਮ ਵੇਜ ਹੈ ਇਸ ਮੁਲਕ ਦੇ ਵਿੱਚ ਔਰ ਇਹ ਤੁਸੀਂ ਮੈਨੂੰ ਦੇਣਾ, ਉਦੋਂ ਕਨਫਲਿਕਟ ਹੋਏਗਾ। ਜਾਂ ਨੌਕਰ ਜਾਏਗਾ ਜਾਂ ਉਹ ਮਾਲਕ ਨੂੰ ਲੈ ਕੇ ਜਾਏਗਾ ਅਦਾਲਤ 'ਚ ਕਿ ਵੀ ਇਹਨੇ ਮੇਰੇ ਇੰਨੇ ਪਿਛਲੇ ਵੀ ਦੇਣੇ ਨੇ। ਸੋ ਇਹ ਗੱਲ ਦੇਖਣ ਨੂੰ ਤਾਂ ਸਧਾਰਨ ਜਿਹੀਆਂ ਗੱਲਾਂ ਲੱਗਦੀਆਂ, ਪਰ ਇਹ ਕੌਮਾਂ ਦੇ ਮਾਮਲੇ 'ਚ ਵੀ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਅੰਦਰੋਂ ਟੁੱਟਦੇ ਹੋ, ਜਦ ਤੁਹਾਨੂੰ ਦੁਸ਼ਮਣ ਇਸ ਕਿਸਮ ਦੀਆਂ ਚੀਜ਼ਾਂ ਦੇ ਨਾਲ ਅੰਦਰੋਂ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਕਿਉਂਕਿ ਹੁਣ ਜੇ ਅਸੀਂ ਈਵਨ ਜੇ ਭਾਰਤ ਦੀ ਹਿਸਟਰੀ ਦੇ ਨਾਲ ਹੀ ਗੱਲ ਕਰ ਲਈਏ, ਜਦੋਂ ਉਹਨਾਂ ਦੀ 1200-1400 ਸਾਲ ਦੀ ਗੁਲਾਮੀ ਦਾ ਜ਼ਿਕਰ ਹੁੰਦਾ ਹੈ ਕਿ ਭਾਈ 200 ਸਾਲ ਅੰਗਰੇਜ਼ਾਂ ਥੱਲੇ, ਉਸ ਤੋਂ ਪਹਿਲਾਂ ਮਹਿਮੂਦ ਗਜ਼ਨਵੀ ਦੇ ਨਾਲ ਹਮਲਾ ਮੁਹੰਮਦ ਬਿਨ ਕਾਸਿਮ ਤੋਂ ਸ਼ੁਰੂ ਹੋ ਜਾਂਦਾ ਹੈ, ਮੁਗਲ ਐਮਪਾਇਰ ਲਗਭਗ 2.5-3 ਸਦੀਆਂ ਰਿਹਾ। ਹੁਣ ਜਿਹੜੇ ਆਉਣ ਵਾਲੇ ਨੇ ਉਹਨਾਂ ਦੀ ਕੋਈ ਗਿਣਤੀ ਤਾਂ ਜ਼ਿਆਦਾ ਨਹੀਂ ਸੀ, ਬਹੁਤ ਹਾਲਤਾਂ 'ਚ ਬਹੁਤ ਥੋੜੇ ਅਲਾਉਦੀਨ ਖਿਲਜੀ ਨੇ 12 ਸਿਪਾਹੀਆਂ ਦੇ ਨਾਲ ਬੰਗਾਲ ਫਤਿਹ ਕੀਤਾ ਸੀ, ਜਾਂ ਜਿਹੜੇ ਲੇਕਿਨ ਉਹਨਾਂ ਦੀ ਹਿੰਮਤ, ਹੌਸਲਾ, ਸਪਿਰਿਟ ਸੀ। ਔਰ ਇੱਥੋਂ ਵਾਲਿਆਂ ਨੇ ਸ਼ੁਰੂ 'ਚ ਰਜਿਸਟ ਕੀਤਾ ਹੋਏਗਾ, ਮੁਹੰਮਦ ਗੌਰੀ ਦੇ ਵੇਲੇ ਪ੍ਰਿਥਵੀ ਰਾਜ ਚੌਹਾਨ ਦੂਸਰੇ ਕੁਛ ਹੋਏ, ਬਟ ਇਵੈਂਚੁਅਲੀ ਵਿਲ ਤੋੜ ਦਿੱਤੀ। ਔਰ ਜਦੋਂ ਵਿਲ ਟੁੱਟ ਗਈ ਫਿਰ ਉਹੀ ਬ੍ਰਾਹਮਣ ਜਿਨ੍ਹਾਂ ਨੇ ਉਸ ਇੰਡਸ ਪਾਰ ਆਉਣ ਵਾਲਿਆਂ ਨੂੰ ਮਲੇਸ਼ ਬਣਾਇਆ ਹੋਇਆ ਸੀ, ਆਪ ਆਰੀਆ ਪੁੱਤਰ ਬਣੇ ਹੋਏ ਸੀ, ਉਹਨਾਂ ਨੇ ਸ਼ਲੋਕ ਘੜੇ ਦਿੱਲੀਸ਼ਵਰੋ ਈਸ਼ਵਰੋ ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਹੁਣ ਫਿਰ ਉਹਨਾਂ ਦਾ ਜਦੋਂ ਤੁਸੀਂ ਫਿਰ ਉਹਨਾਂ ਦੀ ਗੁਲਾਮੀ ਕਿਸੇ ਦੀ ਕਬੂਲਦੇ ਹੋ, ਫਿਰ ਉਹਦਾ ਪਹਿਰਾਵਾ ਵੀ ਤੁਹਾਨੂੰ ਬਹੁਤ ਚੰਗਾ ਲੱਗਣ ਲੱਗ ਜਾਂਦਾ, ਆਪਣੀ ਬੋਲੀ ਤੋਂ ਵੀ ਤੁਹਾਨੂੰ ਨਫ਼ਰਤ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਉਹਨਾਂ ਨੂੰ ਖੁਸ਼ ਕਰਨ ਲਈ, ਜਿਵੇਂ ਅੰਗਰੇਜ਼ਾਂ ਦੇ ਜ਼ਮਾਨੇ 'ਚ ਹਾਰੀ ਸਾਰੀ ਸੂਟ ਟਾਈ ਲਾ ਕੇ ਉਹ ਸਮਝਦਾ ਸੀ ਮੈਂ ਅੰਗਰੇਜ਼ ਦਾ ਪੁੱਤਰ ਹੀ ਹਾਂ, ਤੇ ਜਿਹਨੂੰ 2-4 ਲਫ਼ਜ਼ ਅੰਗਰੇਜ਼ੀ ਦੇ ਬੋਲਣੇ ਆ ਜਾਂਦੇ ਸੀ ਉਹਨੂੰ ਲੋਕ ਮਜ਼ਾਕ 'ਚ ਕਹਿੰਦੇ ਸੀ, ਕਹਿੰਦੇ ਲਾਟ ਸਾਹਿਬ ਦਾ ਪੁੱਤਰ ਬਣਿਆ। ਹੁਣ ਲਾਟ ਸਾਹਿਬ ਕੌਣ ਸੀ? ਵਾਇਸਰਾਏ ਉਹਨੂੰ ਲਾਟ ਕਹਿੰਦੇ ਸੀ। ਸੋ ਇਹ ਜਿਹੜਾ ਪਾਰਟ ਹੁੰਦਾ, ਇੱਕ ਤਾਂ ਇਹ ਸੱਭਿਆਚਾਰਕ ਜਾਂ ਤਹਿਜ਼ੀਬੀ ਗੁਲਾਮੀ ਹੈ, ਕਿਉਂਕਿ ਜਿਹਨਾਂ ਦਾ ਕਲਚਰ ਆਉਂਦਾ ਹੈ, ਜਿਹੜੇ ਡੋਮੀਨੇਟ ਕਰਦੇ ਨੇ, ਉਹ ਡੈਲੀਬਰੇਟ ਵੀ ਕਰਦੇ ਨੇ ਤੁਹਾਡਾ ਤਹਿਜ਼ੀਬ। ਜਿਵੇਂ ਅੰਗਰੇਜ਼ਾਂ ਨੇ ਜਿਹੜਾ ਉੱਥੇ ਜ਼ਲੀਲ ਕੀਤਾ ਮੁਸਲਮਾਨਾਂ ਨੂੰ ਔਰ ਉਸ ਸਾਰੇ ਨੂੰ, ਕਿ ਉਹਨਾਂ ਨੂੰ ਇਹ ਸੀ ਕਿ ਇਹਨਾਂ ਨੇ ਹਕੂਮਤ ਕੀਤੀ ਹੋਈ 800-900 ਸਾਲ ਪਹਿਲਾਂ, ਇਹਨਾਂ ਦੇ ਦਿਮਾਗ 'ਚੋਂ ਹਕੂਮਤ ਕੱਢੋ, ਉਹਨਾਂ ਨੂੰ ਅਹਿਸਾਸ ਕਰਵਾਓ ਕਿ ਹੁਣ ਇੱਥੇ ਅਸੀਂ ਹਾਕਮ ਹੈ। ਔਰ ਉਸ ਪ੍ਰੋਸੈਸ 'ਚ ਉਹਨਾਂ ਨੇ ਇਹਨਾਂ ਬ੍ਰਾਹਮਣਵਾਦੀਆਂ ਨੂੰ ਚੁੱਕਿਆ। ਹਿੰਦੀ ਨਾਂ ਦੀ ਕੋਈ ਜ਼ਬਾਨ ਨਹੀਂ ਸੀ, ਉਹਨਾਂ ਨੇ ਜਿੰਨੇ ਡਾਇਲੈਕਟ ਸੀ, ਭੋਜਪੁਰੀ, ਅਵਧੀ, ਗੰਗਾ ਜਮਨੀ ਤਹਿਜ਼ੀਬ ਦੀ ਔਰ ਇਹ ਸਾਰੀ ਜਿਹੜੀ ਹੈ ਬ੍ਰਜ ਭਾਸ਼ਾ, ਇਹਨਾਂ ਸਾਰਿਆਂ ਨੂੰ ਇਹ ਦੀ 19th ਸੈਂਚੁਰੀ ਐਂਡ 'ਚ ਕਰਕੇ ਉਹਨਾਂ ਨੂੰ ਜ਼ਬਾਨ ਵੀ ਦਿੱਤੀ ਕਿ ਇਹ ਹੁਣ ਉਹ ਹਿੰਦੀ ਬਣ ਗਈ, ਲਿਆ ਕੇ ਉਹਨਾਂ ਨੇ ਕਿਵੇਂ ਥੋਪੀ ਹੋਈ ਹੈ।
ਭਾਰਤ ਨਾਂ ਦਾ ਜਾਂ ਇਸ ਕਿਸਮ ਦਾ ਮੁਲਕ ਜਿਹਨੂੰ ਅੱਜ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਆਪਣਾ ਕਹਿੰਦੇ ਨੇ, ਹਿਸਟਰੀ 'ਚ ਕਦੋਂ ਹੋਇਆ ਇਹਨਾਂ ਦੇ ਕੋਲ? ਬਾਦਸ਼ਾਹਾਂ ਨੇ, ਕੋਈ ਅਸ਼ੋਕ ਨੇ ਕੰਕਰ ਕੀਤਾ, ਕੋਈ ਕਨਿਸ਼ਕ ਨੇ ਕੀਤਾ, ਕੋਈ ਦੂਜਾ ਇੱਧਰਲੀ ਰਿਆਸਤ ਉੱਧਰਲੀ ਰਿਆਸਤ, ਉਹ ਤਾਂ ਸਾਰਾ ਹੀ ਸੀ। ਸੈਂਟਰਲ ਏਸ਼ੀਆ ਵਾਲੇ ਹੀ ਸਾਰੇ ਆਏ ਜਿਨ੍ਹਾਂ ਨੇ ਹਮਲੇ ਕੀਤੇ ਨੇ, ਉਹਨਾਂ ਦੇ ਜਿੰਨੇ ਕਬੀਲੇ ਨੇ ਉਹ ਕਿੱਥੋਂ ਤੱਕ ਜਾਂਦੇ ਰਹੇ। ਉਹੀ ਹਾਲ ਚੰਗੇਜ਼ ਖਾਨ ਚਾਈਨਾ ਯੂਰਪ ਤੱਕ ਪਹੁੰਚਿਆ। ਸੋ ਉਹ ਕੋਈ ਮੁਲਕ ਦੀ ਹਾਲਾਂ ਜਿਹੜੇ ਨੇਸ਼ਨ ਸਟੇਟ ਬਾਉਂਡਰੀ ਮਾਰਕਸ 19th ਸੈਂਚੁਰੀ 'ਚ ਆਉਂਦਾ ਹੈ, ਪਰ ਉਹਨਾਂ ਹੀ ਅੰਗਰੇਜ਼ਾਂ ਨੇ ਜਾਣ ਲੱਗਿਆਂ ਇਹਨਾਂ ਨੂੰ ਇੱਕ ਇੰਨਾ ਵੱਡਾ ਖਿੱਤਾ ਦੇ ਦਿੱਤਾ ਜਿਹੜਾ ਇਹਨਾਂ ਦੇ ਕੋਲ ਕਦੇ ਵੀ ਨਹੀਂ ਸੀ। ਔਰ ਇਹ ਜਿਹਨੂੰ ਕਹਿੰਦੇ ਨੇ ਬਾਂਦਰਾਂ ਦੇ ਹੱਥ ਬਨਾਰਸ ਦੀਆਂ ਟੋਪੀਆਂ ਆ ਗਈਆਂ। ਔਰ ਜੋ ਫਿਰ ਇਹਨਾਂ ਨੇ ਹਾਲ ਪਿਛਲੇ 1947 ਤੋਂ ਲੈ ਕੇ ਹੁਣ ਤੱਕ 74 ਸਾਲਾਂ 'ਚ ਕੀਤਾ ਉਹ ਸਾਹਮਣੇ ਹੀ ਹੈ। ਪਰ ਗੱਲ ਜਿਹੜੀ ਮੈਂ ਕਰਨੀ ਚਾਹ ਰਿਹਾ ਕਿ ਇਹ ਜਿਨ੍ਹਾਂ ਦਾ ਆਪਣਾ ਕੋਈ ਇਤਿਹਾਸ ਨਹੀਂ ਹੈ, ਗੁਲਾਮਾਂ ਦੇ ਕੋਲ ਉਹ ਕੀ ਹੁਣ 1200 ਸਾਲ 'ਚ ਕੀ ਦੱਸਣ ਵੀ ਉਹਨਾਂ ਦੇ ਵਡੇਰੇ ਕਿਹੜੇ ਬਹਾਦਰ ਸੀ? ਕਿਉਂ ਹੀ ਫਰਜ਼ੀ ਤੁਸੀਂ ਮਾਈਥੋਲੋਜੀਕਲ ਆਪਣੇ ਪੁਰਾਣਾ 'ਚੋਂ ਕੱਢ ਕੇ ਦੱਸੀ ਜਾਓ ਜੀ ਤੁਹਾਡੀ ਸਾਇੰਸ ਇਹ ਸੀ, ਤੁਸੀਂ ਵਿਸ਼ਵ ਗੁਰੂ ਸੀ, ਫਲਾਣਾ ਸੀ, ਢਿਮਕਾ ਸੀ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਸ਼ਹੀਦ ਲਫ਼ਜ਼ ਜਿਹੜਾ ਹੈ ਉਸ ਦਾ ਕੋਈ ਪੈਰਲਲ ਤੁਹਾਨੂੰ ਕਿਸੇ ਭਾਰਤੀ ਜ਼ਬਾਨ 'ਚ ਨਹੀਂ ਮਿਲਦਾ। ਸੰਸਕ੍ਰਿਤ ਹੈ, ਬਹੁਤ ਸਾਰੀਆਂ ਜ਼ਬਾਨਾਂ ਦੀ ਮਾਂ, ਤੁਹਾਨੂੰ ਉਹਦੇ 'ਚ ਇਹ ਲਫ਼ਜ਼ ਨਹੀਂ ਮਿਲਦਾ, ਹੋਰ ਕਿਸੇ ਦੇਸੀ ਜ਼ਬਾਨ 'ਚ ਨਹੀਂ ਹੈ। ਹੁਣ ਅਸੀਂ ਸ਼ਹੀਦ ਅਡਾਪਟ ਕਰਦੇ ਹਾਂ ਅਰਬੀ 'ਚੋਂ, ਫਾਰਸੀ 'ਚੋਂ, ਕਿਉਂਕਿ ਇਸਲਾਮ ਦੀ ਹਿਸਟਰੀ ਦੇ ਨਾਲ ਸ਼ਹੀਦ ਦਾ ਕਨਸੈਪਟ ਜੁੜਿਆ ਹੋਇਆ। ਹੁਣ ਇਹਨਾਂ ਦਾ ਤਾਂ ਨਾ ਹੀ ਤੁਸੀਂ ਹਿਊਮੈਨਿਟੇਰੀਅਨਿਜ਼ਮ ਦੇ ਲਈ ਕੁਝ ਉੱਥੋਂ ਕੱਢ ਸਕਦੇ ਹੋ, ਕਿਉਂਕਿ ਤੁਸੀਂ ਜ਼ਾਤ-ਪਾਤੀ ਸਿਸਟਮ ਬਣਾ ਦਿੱਤਾ ਹੈ। ਫਿਰ ਉਹਨਾਂ ਚਾਰਾਂ ਦੇ ਧਰਮ ਨੇ, ਬ੍ਰਾਹਮਣ ਦਾ ਕੀ ਧਰਮ ਹੈ, ਕਸ਼ਤਰੀ ਦਾ ਕੀ ਹੈ, ਵੈਸ਼ ਦਾ ਕੀ ਹੈ, ਸ਼ੂਦਰ ਦਾ ਕੀ ਹੈ, ਪਰ ਅਦਰਵਾਈਜ਼ ਕੋਈ ਕਨਸੈਪਟ ਨਹੀਂ ਹੈ ਕਿ ਜਿਹਦੇ 'ਚ ਉਹਨਾਂ ਨੇ ਕਰਨਾ। ਲੇਕਿਨ ਹੁਣ ਜਦੋਂ ਦੀ ਪਿਛਲੇ 74 ਸਾਲ ਤੋਂ ਇਹਨਾਂ ਦੇ ਕੋਲ ਪਾਵਰ ਆਈ ਹੈ, ਇਹ ਕਿਵੇਂ ਰੀਰਾਈਟ ਕਰ ਰਹੇ ਨੇ ਹਿਸਟਰੀ। ਜਿਹੜੀਆਂ ਕੌਮਾਂ ਦੀ ਪ੍ਰਾਊਡ ਹਿਸਟਰੀ ਆ ਉਹਨਾਂ ਨੂੰ ਪਿੱਛੇ ਸੁੱਟ ਰਹੇ ਨੇ। ਈਵਨ ਅੰਗਰੇਜ਼ਾਂ ਤੋਂ ਲਿਬਰੇਸ਼ਨ ਲਈ ਵੀ 98 ਸਾਲ ਦੇ ਇਸ ਪੀਰੀਅਡ 'ਚ ਜਿਹੜੀਆਂ ਕੁਰਬਾਨੀਆਂ ਨੇ, 1857 ਦਾ ਗਦਰ ਜਿਹਨੂੰ ਇਹ ਖੁਦ ਹੀ ਸੁਤੰਤਰਤਾ ਸੰਗਰਾਮ ਕਹਿੰਦੇ ਰਹੇ, ਔਰ ਉਹਦੇ ਵਿੱਚ ਮੈਕਸਿਮਮ ਪਾਰਟੀਸਪੇਸ਼ਨ ਮੁਸਲਮਾਨਾਂ ਦੀ ਸੀ, ਉਹਨਾਂ ਦੇ ਸਿਪਾਹੀਆਂ ਦੀ ਸੀ। ਉਹ ਈਸਟਰਨ ਜਾਂ ਮਦਰਾਸ ਯੂਨਿਟਸ ਔਰ ਦੂਜੇ ਤੀਜੇ ਜਾਂ ਇਹ ਸਾਰੇ ਜਿਹੜੇ ਨੇ ਗੰਗਾ ਜਮਨੀ ਤਹਿਜ਼ੀਬ ਦੇ ਸਿਪਾਹੀ, ਤਾਂ ਹੀ ਉਹਨਾਂ ਨੂੰ ਬਾਅਦ 'ਚ ਰੋਲਿਆ ਵੀ। ਲੇਕਿਨ ਤੁਸੀਂ ਦੇਖੋਗੇ ਕਿ ਉਹ ਸਭ ਕੁਝ ਮਾਈਨਸ ਹੋ ਰਿਹਾ। ਸਿੱਖਾਂ ਦੇ ਹਵਾਲੇ ਨਾਲ ਤਾਂ ਇਹਨਾਂ ਨੇ ਜੋ ਸਾਡੇ ਨਾਲ ਕੀਤਾ, ਕੁਰਬਾਨੀਆਂ ਕਰਨ ਵਾਲਿਆਂ ਨੂੰ ਕ੍ਰਿਮੀਨਲ ਟ੍ਰਾਈਬ ਐਲਾਨ ਦਿੱਤਾ 10 ਅਕਤੂਬਰ 1947 ਨੂੰ, ਔਰ ਬਾਕੀ ਕਹਾਣੀ ਅਸੀਂ ਰੋਜ਼ਾਨਾ ਸੁਣਾਉਂਦੇ ਹੀ ਹਾਂ, ਮੈਂ ਉਹਦੇ ਵੇਰਵੇ 'ਚ ਨਹੀਂ ਜਾਵਾਂਗਾ। ਸੋ ਇਹਨਾਂ ਨੇ ਇੱਕ ਨਵੀਂ ਹਿਸਟਰੀ ਲਿਖਣ ਦੀ ਲਾਈਨ, ਔਰ ਜਿਨ੍ਹਾਂ ਦੇ ਕੋਲ ਹਿਸਟਰੀ ਦਾ ਪ੍ਰਾਈਡ ਹੈ, ਉਹ ਪ੍ਰਾਈਡ ਤੋੜਨ ਦੀ ਲਾਈਨ, ਕਿ ਕਿਵੇਂ ਉਸ ਪ੍ਰਾਈਡ ਨੂੰ ਤੋੜਨਾ ਹੈ। ਪਹਿਲਾਂ ਤਾਂ ਇਹਨਾਂ ਦਾ ਇਹ ਯਤਨ ਵੀ ਸਿੱਖ ਇਤਿਹਾਸ ਨੂੰ ਹਿੰਦੂਤਵਾ ਦੇ ਖਾਤੇ 'ਚ ਕਿਵੇਂ ਪਾਉਣਾ। ਤੁਸੀਂ ਕਹੀ ਜਾਓ ਜੀ ਗੁਰੂ ਨਾਨਕ ਸਾਹਿਬ ਤੇ ਸੋਸ਼ਲ ਰਿਫਾਰਮਰ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੁਸੀਂ ਕਹੋ ਜੀ ਖਾਲਸਾ ਦਾ ਜਿਹੜਾ ਹੈ ਇਹ ਹਿੰਦੂਆਂ ਦੀ ਰਕਸ਼ਾ ਦੇ ਲਈ ਬਣਿਆ, ਇਸਲਾਮ ਦੇ ਖਿਲਾਫ ਬਣਿਆ, ਇਹ ਬਿਲਕੁਲ ਇਸ ਕਿਸਮ ਦਾ ਕਰੋ। ਫਿਰ ਕਹੋ ਜੀ ਸਿੱਖ ਤਾਂ ਸਾਡੇ ਇਹ ਖੜਕਧਾਰੀ ਬਾਂਹ ਹੈ, ਬਾਜ਼ੂ ਹੈ ਸਾਡੀ ਖੜਕ ਵਾਲੀ। ਫਿਰ ਕਹੋ ਜੀ ਸਾਡੇ ਵੱਡੇ ਭਰਾ ਨੇ ਤੇ ਫਲਾਣਾ। ਉਹ ਹੁਣ ਇਹਨਾਂ ਦੇ ਭੁਲੇਖੇ ਭਲੂਖੇ ਸਾਰੇ ਜਿਹੜੇ ਨੇ ਉਹ ਨਿਕਲ ਗਏ, ਕਿਉਂਕਿ ਜੋ ਕੁਛ ਇਹਨਾਂ ਨੇ ਸਿੱਖਾਂ ਨਾਲ ਜੂਨ 84 ਤੋਂ ਬਾਅਦ ਕੀਤਾ, ਸਿੱਖ ਕੌਮ ਨੂੰ ਵੀ ਹੁਣ ਕੋਈ ਭੁਲੇਖਾ ਨਹੀਂ ਹੈ ਕਿ ਭਾਈ ਇਹ ਕੀ ਨੇ। ਔਰ ਬਿਲਕੁਲ ਅਫਜ਼ਲ ਅਹਿਸਨ ਰੰਧਾਵਾ ਨੇ ਜਦੋਂ 9 ਜੂਨ ਨੂੰ ਇਹ ਨਜ਼ਮ ਲਿਖੀ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਜ਼ਾਹਰ ਹੈ ਕਿ ਹਕੀਕਤ ਸਾਹਮਣੇ ਆਈ। ਲੇਕਿਨ ਹੁਣ ਜਦੋਂ ਕਿ ਅਸੀਂ ਇਸ ਗੁਲਾਮੀ ਦੇ ਜੂੜੇ ਨੂੰ ਕੱਟਣ ਦੇ ਲਈ ਆਜ਼ਾਦੀ ਦਾ ਬਿਗਲ ਵਜਾਇਆ ਹੋਇਆ, ਜੂਨ 84 ਤੋਂ ਬਾਅਦ ਖਾਲਿਸਤਾਨ ਦਾ ਐਲਾਨਨਾਮਾ ਹੁੰਦਾ ਹੈ, ਉਹਦੇ 'ਚੋਂ ਫੇਜ਼ਸ ਮੂਵਮੈਂਟ ਦੇ ਨਿਕਲਦੇ ਨੇ। ਔਰ ਲੇਟੈਸਟ ਜੋ ਇਹਨਾਂ ਦਾ ਇਕਨੋਮਿਕਲ ਜੈਨੋਸਾਈਡ ਦੀ ਲਾਈਨ ਥੱਲੇ ਜਿਹੜਾ ਲਾਸਟ ਸਟੈਪ ਇਹਨਾਂ ਦਾ, ਪੰਜਾਬ ਦੀ 85% ਕਿਰਸਾਨੀ ਜਿਹੜੀ 5 ਏਕੜ ਤੋਂ ਘੱਟ ਜ਼ਮੀਨਾਂ ਦੀ ਮਾਲਕ ਹੈ, ਉਹਨਾਂ 'ਚੋਂ ਅੱਗੇ 90% ਸਿੱਖ ਨੇ, ਉਹਨਾਂ ਨੂੰ ਡਿਪਰਾਈਵ ਕਰਨਾ, ਆਪਣੀਆਂ ਜ਼ਮੀਨਾਂ ਦੇ ਵਿੱਚ ਉਹਨਾਂ ਨੂੰ ਮੁਜ਼ਾਹਰੇ ਬਣਾਉਣਾ, 3 ਖੇਤੀ ਕਾਨੂੰਨ। ਔਰ ਪਿਛਲੇ ਲਗਭਗ 4 ਮਹੀਨੇ ਤੋਂ ਇਹ ਸਟਰਗਲ ਸਿੱਖ ਕਿਰਸਾਨੀ ਨੇ ਚੁੱਕੀ, ਖੜੀ ਕੀਤੀ। ਪੰਜਾਬ 'ਚ 2 ਮਹੀਨੇ ਕੀਤੀ, ਦਿੱਲੀ 'ਚ ਆਏ 2 ਮਹੀਨੇ, 26 ਨਵੰਬਰ ਤੋਂ ਉੱਥੇ ਬੈਠੇ ਹੋਏ ਨੇ। ਔਰ ਉਹਦਾ ਕਲਾਈਮੈਕਸ 26 ਜਨਵਰੀ ਸੀ, ਜਦੋਂ ਕਿ 2 ਲੱਖ ਦੇ ਕਰੀਬ ਟਰੈਕਟਰ, ਜਿਨ੍ਹਾਂ 'ਚ ਐਵਰੇਜ ਜੇ 5 ਬੰਦੇ ਇੱਕ ਟਰੈਕਟਰ 'ਤੇ ਨੇ, ਤੁਸੀਂ 10 ਲੱਖ ਦਾ ਇਕੱਠ, ਅੱਡ ਪੁਆਇੰਟਸ ਤੋਂ ਉਹਨਾਂ 'ਚ ਜ਼ਾਹਰ ਹੈ 20% ਤੁਸੀਂ ਯੂਪੀ ਔਰ ਰਾਜਸਥਾਨ ਔਰ ਉੱਤਰਾਖੰਡ ਦੇ ਵੀ ਜੋੜ ਸਕਦੇ ਹੋ, ਉਹਨਾਂ 'ਚ ਵੀ ਬਹੁਤੇ ਸਿੱਖ ਨੇ। ਔਰ ਜੋ ਵਾਪਰਿਆ ਦਿੱਲੀ ਦੇ ਅੰਦਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ
कि ये साडी एक ताकत स्ट्रेंथ 2 महीने तो दिल्ली नूं घेरना और इवेंचुअली इहदे बावजूद कि उन्होंने अपनियां सारियां गेमां 11 गलबात दे दौर ये सारा कुछ करन दे बावजूद उत्थे जिहड़ा 26 जनवरी दे इस मौके दे उत्ते कुछ उत्साही नौजवानों का आम लोगों का लाल किले तक पहुँच जाना उत्थे जिहड़ा केसरी परचम लहराना और ये जिवें मैं कल कहा सी कि 238 साल बाद जदों असी सरदार बघेल सिंह दा 1783 च दिल्ली फतह दी कहानी पढ़ते सी ते ये एक अपने आप दे विच एक वड्डा मुअज़ज़ा और इन्हें दुनिया भर दे विच सिखां नूं गैल्वेनाइज कीता एनर्जाइज कीता और दुनिया भर दे मीडिया दी और हुकूमतां दी हालां मैं इवन पाकिस्तान दे मीडिया दे उन्हां दे टॉक शो च देख रहा सी कि हर एक ने हैरत भरी खुशी भी सी क्योंकि देखो जिन्ना इन्होंने दुखी किया होया इन्हां 6 सालों के इस रजीम दे विच जो इन्होंने कश्मीर दे विच कीता है जो ये भारत के दलितां दे नाल जिन्होंने शूदर बनाया होया करते हैं 200 मिलियन मुसलमानां नाल कीता है गवांढी देशां दे नाल जो इन्होंने किस हद तक जाके इन्होंने जिहड़ा वो वैर अगे तोरिया होया सो हर एक नूं ये लगा कि भी उहदे च उन्होंने फखर लिया और ईवन मैं ये देख रहा सी कि BBC दी इस दे उत्ते एक मुकम्मल स्टोरी सी कि और उन्हां दी हिंदी सर्विस दी रादर कि लाल किले ते झंडा फहरान नूं लैके दुनिया भर दे अखबारां च की छपिया ये हैडलाइन है वो सारी स्टोरी दी और उहदे च उन्हें न्यूयॉर्क टाइम्स ने अपनी रिपोर्ट च कहा कि भाई एक पासे जिहड़ा मोदी है वो दिल्ली च परेड देख रहा सी पर कुछ मील दी दूरी ते सारी दिल्ली दे विच अफरा तफरी सी और ये जिहड़े ने किसान जिन्हां च बहुते सिख सी उन्होंने उस लाल किले ते चढ़ाई की जिहड़ी किसी जमाने च मुगल हाकमां दी रिहाइशगाह भी सी और उन्होंने कहा भी इस पासे भी सी कि किते पुलिस राइफल तान के खड़ी है ते दूजे पासे किसानां दा हजूम है वो जिहड़े अपने ट्रैक्टरां दे नाल कदे किसे पासे जा रहे हैं कदे किसे पासे जा रहे हैं और उहदे ये सारी रिपोर्ट न्यूयॉर्क टाइम्स नूं कोट करके उन्होंने कहा कि भी ये जिहड़ी है ईवन ट्रैक्टर मार्च नूं रोकण दी उन्हां दी जिहड़ी कोशिशां सी वो नाकामयाब हुई हैं और इसने दस दिता है कि अज दिल्ली के उत्ते मोदी का कंट्रोल नहीं है किसान इस कंट्रोल च ने फिर आस्ट्रेलिया की सिडनी मॉर्निंग हैरल्ड की खबर नूं उन्होंने हैडलाइन बनाया कि हज़ारां किसान उस इतिहासक लाल किले ते पहुँचे जिस दी फसील तो मोदी जिहड़ा साल च एक बार 15 अगस्त नूं संबोधन करदा और उहदे च उन्होंने कोट किया एक 55 साला किसान सुखदेव सिंह के हवाले नाल उन्हें कहा कि हुण तक असी मोदी नूं सुणदे आए हैं हुण असी उहनूं नहीं सुणांगे वो सानूं सुणेगा हुण कई वारी वन लाइनर ही हुंदा है और उन्होंने इस तरह दिल्ली के एक थिंक टैंक ऑब्जर्वर रिसर्च फाउंडेशन का कोई अंबर कुमार घोष उहदे हवाले नाल सिडनी मॉर्निंग हैरल्ड ने कहा कि किसान संगठनां की पकड़ बड़ी मजबूत है उन्हां दे कोल उन्हां दे सपोर्टर्स नूं ऑर्गेनाइज करन दे बहुत साधन ने और वो काफ़ी लंबे समय तक प्रोटेस्ट कर सकते हैं और वो काफ़ी हद तक अपनी इस एफर्ट दे विच कामयाब रहे और इस तरह फिर अल जजीरा का हवाला दिता गया और उन्हें तो हैडलाइन ही दी है कि दिल्ली दे विच किसानां ने सिक्योरिटी एपरेटस नूं ठेंगा दिखाया कि भी उन्होंने कहा हज़ारां जिहड़े किसान जिन्हां च बहुते सिख ने वो राजधानी की जिहड़ी है मुगल काल की इमारत लाल किले के परिसर च पहुँच गए धावा बोलिया और एक बंदे की मौत भी हुई है वो सारे दे विच पर उन्होंने कहा भी इन्हां दा सारा सिक्योरिटी निज़ाम उड़ा दिता है और वो जिहड़े ने लाल किले च दाखिल होए जिथे सिखां ने अपना धार्मिक झंडा भी जिहड़ा फहराया और उन्होंने कहा भी आ उही थां है जिथों 15 अगस्त नूं मोदी एड्रैस करदा और नाल दी नाल अल जजीरा ने जिथे खबर दी नाल एक डैड बॉडी जिहड़े नौजवान आस्ट्रेलिया के शायद नवरीत सिंह सी कि उन्हां दी बॉडी तिरंगे दे विच ढकी हुई है क्योंकि गोली मार के पुलिस ने मारिया और उन्होंने कहा कि भी आले दुआले विखावाकारी बैठे हुए ने एक उहदे ते पोस्टर नाल ही रखा होया कि असी पिछे नहीं हटांगे असी जितांगे जां मरांगे उन्होंने कहा जी एक पासे उत्थे रिपब्लिक डे ते कुछ मील ते जिथे तिरंगा फहराया जा रहा सी इत्थे उसे दिल्ली दे विच प्रोटेस्टर्स जिहड़े ने वो अपना मैसेज दे रहे सी और ये जड़ा होरनां नूं भी उन्होंने कोट किया है और पाकिस्तान के अखबार अंग्रेजी अखबार डान के हवाले नाल कहा कि लाल किले के मीनार के उत्ते जिहड़ा सिखां ने प्रोटेस्टर्स ने खालिस्तान का झंडा लहराया
ਔਰ ਇਹ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ 2014 'ਚ ਮੋਦੀ ਪਾਵਰ 'ਚ ਆਇਆ, ਉਸ ਤੋਂ ਬਾਅਦ ਸਭ ਤੋਂ ਸੀਰੀਅਸ ਜਿਹੜਾ ਉਹਨੂੰ ਚੈਲੰਜ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਲੋਕਾਂ ਨੇ ਉਹ ਲਾਈਵ ਵੀਡੀਓਜ਼ ਦੇਖੀਆਂ ਨੇ ਕਿ ਕਿਵੇਂ ਇੱਕ ਰੱਸੀ ਦੇ ਸਹਾਰੇ ਲਾਲ ਕਿਲੇ ਦੇ ਮੀਨਾਰ ਤੇ ਚੜ੍ਹ ਕੇ ਜਿਹੜਾ ਉਹ ਝੰਡੇ ਲਹਿਰਾ ਰਹੇ ਨੇ, ਔਰ ਇੱਕ ਵਿਖਾਵਾਕਾਰੀ ਦੇ ਹੱਥ ਤਲਵਾਰ ਵੀ ਹੈ। ਔਰ ਫਿਰ ਇਸ ਸਾਰੇ 'ਚੋਂ ਈਵਨ ਜਦੋਂ ਅੱਜ ਅਸੀਂ ਦੇਖਦੇ ਹਾਂ ਕਿ ਬਹੁਤਿਆਂ ਨੇ ਤਾਂ ਕਿਹਾ ਕਿ ਭਾਈ ਇਹ ਕਿੱਥੋਂ, ਇਹ ਟ੍ਰੇਨ ਕਿੱਥੋਂ ਲਈ ਹੋਈ ਹੈ ਇਹਨਾਂ ਨੇ ਜਾਂ ਕੀ ਆ, ਉਹਨਾਂ ਨੇ ਕਿਹਾ ਜੀ ਇਹ ਸਾਰੇ ਕਰਕੇ ਆਏ ਨੇ। ਫਿਰ CNN ਦੇ ਹਵਾਲੇ ਨਾਲ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਬੜੀ ਵੱਡੀ ਮੋਦੀ ਲਈ ਜਿਹੜੀ ਹੈ ਉਹ ਚੁਣੌਤੀ ਹੈ, ਚੈਲੰਜ ਹੈ। ਇੱਕ ਪਾਸੇ ਜਿੱਥੇ ਸਰਕਾਰੀ ਪਰੇਡ ਦਾ ਜਿਹੜਾ ਆਯੋਜਨ COVID-19 ਦੀ ਵਜ੍ਹਾ ਕਰਕੇ ਬੜਾ ਫਿੱਕਾ ਜਿਹਾ ਸੀ ਕਿਉਂਕਿ ਬਹੁਤ ਘੱਟ ਲੋਕ ਸੀ, ਪਰ ਇਸ ਦੇ ਉਲਟ ਇੰਨਾ ਵੱਡਾ ਜਿਹੜਾ ਪ੍ਰੋਟੈਸਟ ਮੋਦੀ ਦੇ ਖਿਲਾਫ ਜਿਹੜਾ ਦਿੱਲੀ ਨੇ ਪਹਿਲਾਂ ਕਦੇ ਨਹੀਂ ਦੇਖਿਆ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਵਿੱਚ ਇਹ ਜਿਹੜਾ ਜੋ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ, ਲੇਕਿਨ ਇਹ ਆ ਕੇ ਖਲੋਤੇ ਨੇ ਔਰ ਕਿਸਾਨ ਇਹ ਕਹਿੰਦੇ ਨੇ ਕਿ ਜਿਹੜੇ ਕਾਨੂੰਨ ਨੇ ਕਾਰਪੋਰੇਟਸ ਦੇ ਹੱਕ 'ਚ ਨੇ ਔਰ ਅਸੀਂ ਇਹਨਾਂ ਨੂੰ ਬਦਲਾਣਾ। ਔਰ ਫਿਰ ਜਿਹੜਾ ਗਾਰਡੀਅਨ ਇੰਗਲੈਂਡ ਉਹਨੇ ਹੈਡਲਾਈਨ ਦਿੱਤਾ ਹੈ ਕਿ ਸਾਡੇ ਪੂਰਵਜਾਂ ਨੇ ਇਸ ਕਿਲੇ ਦੇ ਉੱਤੇ ਕਈ ਵਾਰ ਫਤਹ ਪਾਈ ਸੀ। ਇਹ ਉਹਨਾਂ ਨੇ ਕਿਹਾ ਕਿ ਵੀ ਗਾਰਡੀਅਨ ਦੇ ਮੁਤਾਬਕ ਲਾਲ ਕਿਲੇ ਦੀ ਫਸੀਲ ਤੇ ਚੜ੍ਹ ਕੇ ਸਿੱਖ ਧਰਮ ਦਾ ਝੰਡਾ ਨਿਸ਼ਾਨ ਸਾਹਿਬ ਫਹਿਰਾਉਣ ਵਾਲੇ ਪੰਜਾਬ ਦੇ ਕਿਸਾਨ ਦਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਪਿਛਲੇ 6 ਮਹੀਨੇ ਤੋਂ ਪ੍ਰੋਟੈਸਟ ਕਰ ਰਹੇ ਹਾਂ, ਲੇਕਿਨ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਰਿੰਗੀ। ਪਰ ਪਹਿਲਾਂ ਵੀ ਬੀਤੇ ਸਮੇਂ 'ਚ ਵੀ ਸਾਡੇ ਪੂਰਵਜਾਂ ਨੇ ਇਸ ਕਿਲੇ ਤੇ ਕਈ ਵਾਰ ਚੜ੍ਹਾਈ ਕੀਤੀ ਸੀ ਔਰ ਹੁਣ ਅਸੀਂ ਇਹੀ ਸੁਨੇਹਾ ਦੇਣ ਇੱਥੇ ਆਏ ਹਾਂ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਅਸੀਂ ਇਸ ਕਿਲੇ ਨੂੰ ਉਵੇਂ ਹੀ ਫਤਹ ਕਰਾਂਗੇ। ਅਜੇ ਤਾਂ ਅਸੀਂ ਇਹ ਉਹਨਾਂ ਨੂੰ ਜਿਹੜਾ ਟ੍ਰੇਲਰ ਹੀ ਦਿਖਾਇਆ। ਔਰ ਇਸ ਸਾਰੇ ਦੇ ਨਾਲ ਨਾਲ ਫਿਰ ਉਹਨਾਂ ਨੇ ਕੈਨੇਡਾ ਦੀ ਅਖਬਾਰ ਦੀ ਸਟਾਰ ਦਾ ਹਵਾਲਾ ਦਿੱਤਾ ਕਿ ਉਹਨੇ ਦੀ ਸਟਾਰ ਨੇ ਕਿਹਾ ਕਿ ਮੋਦੀ ਨੂੰ ਚੈਲੰਜ ਕਰਦੇ ਭਾਰਤ ਦੇ ਕਿਸਾਨ, ਸਿੱਖ ਕਿਸਾਨ ਲਾਲ ਕਿਲੇ ਦੇ ਵਿੱਚ ਘੁਸੇ ਔਰ ਕਿਸਾਨ ਨਾਰਾਜ਼ ਨੇ। ਉਹਨਾਂ ਨੇ ਕਿਹਾ ਕਿ ਜੋ 72ਵੇਂ ਭਾਰਤ ਦੇ ਗਣਤੰਤਰ ਦਿਵਸ ਤੇ ਹੋਇਆ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਉਹਨਾਂ ਨੇ ਇੱਕ ਜਿਹੜਾ ਪਰਿਵਾਰ, ਸਿੱਖ ਪਰਿਵਾਰ ਦਾ ਜਿਹੜੇ 5 ਬੰਦੇ ਦਿੱਲੀ 'ਚ ਆਏ, ਉਹਨਾਂ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਮੋਦੀ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਸੀ, ਅਸੀਂ ਕਦੇ ਸਰੈਂਡਰ ਨਹੀਂ ਕਰਾਂਗੇ। ਔਰ ਇਹਦੇ ਨਾਲ ਇੱਕ ਨੌਜਵਾਨ ਮਨਜੀਤ ਸਿੰਘ ਨੇ ਕਿਹਾ ਕਿ ਅਸੀਂ ਜੋ ਚਾਹਾਂਗੇ ਉਹੀ ਕਰਾਂਗੇ, ਅਸੀਂ ਇਹਨਾਂ ਦੇ ਕਾਨੂੰਨਾਂ ਨੂੰ ਜਿਹੜਾ ਬਿਲਕੁਲ ਨਹੀਂ ਰਹਿਣ ਦੇਣਾ। ਹੁਣ ਇਸ ਸਾਰੇ ਦੇ ਚਲਦਿਆਂ ਜਦੋਂ ਕਿ ਅਸੀਂ ਦੇਖ ਰਹੇ ਹਾਂ ਔਰ ਕੱਲ੍ਹ ਜਿੱਥੇ ਅਸੀਂ ਪ੍ਰੋਟੈਸਟ ਦੀ ਗੱਲ ਕੀਤੀ ਸੀ ਵਾਸ਼ਿੰਗਟਨ DC 'ਚ ਸਾਡੇ ਵੀਰਾਂ ਭੈਣਾਂ ਨੇ ਔਰ ਖ਼ਾਸ ਤੌਰ 'ਤੇ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਔਰ ਨੌਜਵਾਨਾਂ ਨੇ ਜਿਵੇਂ ਸਫਲ ਪ੍ਰੋਟੈਸਟ ਕੀਤਾ, ਕਿਉਂਕਿ ਕੱਲ੍ਹ ਸਾਡੇ ਕੋਲ ਕੋਈ ਬਹੁਤੀ ਰਿਪੋਰਟਿੰਗ ਨਹੀਂ ਸੀ, ਪਤਾ ਤਾਂ ਸੀ ਕਿ ਕੀਤਾ ਕਾਫੀ ਕਾਮਯਾਬ ਰਿਹਾ। ਔਰ ਐਮਬੈਸੀ ਦੇ ਅੰਦਰ ਤਾਂ ਜਿਹੜਾ ਉਹ ਸਨਾਟਾ ਛਾਇਆ ਹੋਇਆ ਸੀ। ਜੇ ਪਿਕਚਰਸ ਕੱਢ ਸਕੇ ਨੇ ਸਾਡੇ ਟੈਕਨੀਕਲ ਟੀਮ ਵਾਲੇ, ਕਿਉਂਕਿ ਅੱਜ ਕੱਲ੍ਹ ਇਹ ਵੀ ਹੁੰਦਾ ਹੈ ਕਿ ਵੀ ਉਹ ਪਿਕਚਰਸ ਦੇਖ ਸਕਦੇ ਨੇ। ਇਸੇ ਤਰ੍ਹਾਂ ਜਿਹੜਾ ਦੂਸਰੀ ਗੱਲ ਨੇ ਭਾਰਤ ਨੂੰ ਇਹ ਪ੍ਰੋਟੈਸਟ ਕੀਤਾ ਹੈ ਇਟਲੀ ਗਵਰਨਮੈਂਟ ਦੇ ਕੋਲ ਕਿ ਰੋਮ ਦੇ ਵਿੱਚ ਐਮਬੈਸੀ ਦੇ ਉੱਤੇ ਖਾਲਿਸਤਾਨੀ ਝੰਡਾ ਹੈ ਔਰ ਬਾਹਰ ਖਾਲਿਸਤਾਨ ਜ਼ਿੰਦਾਬਾਦ। ਇਹੋ ਹੀ ਵਾਕਿਆ ਹਿਊਸਟਨ ਦੇ ਵਿੱਚ ਵੀ ਜਿਹੜਾ ਖਾਲਿਸਤਾਨ ਦਾ ਝੰਡਾ ਐਮਬੈਸੀ ਦੇ ਸਾਹਮਣੇ ਫਹਿਰਾਉਣ ਦੀ ਗੱਲ ਹੈ। ਔਰ ਹੋਰ ਵੀ ਬਹੁਤ ਸਾਰੀਆਂ ਥਾਵਾਂ 'ਤੇ ਉਸਦੀਆਂ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਬਰਦਸਤ ਪ੍ਰੋਟੈਸਟ ਸੀ, ਹਜ਼ਾਰਾਂ ਦੀ ਗਿਣਤੀ ਵਾਲਾ। ਇੰਗਲੈਂਡ ਦੇ ਵਿੱਚ ਵੀ ਇਹ ਜਿਹੜੀ ਇੱਕ ਪੂਰੀ ਸਪਿਰਿਟ ਹੈ ਜਿਹੜੀ ਅਨਡੈਂਪਨਿੰਗ, ਔਰ ਇਹ ਲਾਲ ਕਿਲੇ ਦੇ ਝੰਡੇ ਨੇ। ਹੁਣ ਜਦੋਂ ਅਸੀਂ ਗੱਲ ਮੈਂ ਪਿਛੋਕੜ 'ਚ ਗੱਲ ਕੀਤੀ ਸਾਈਕੋਲੋਜੀਕਲ ਵਾਰਫੇਅਰ, ਹੁਣ ਬ੍ਰਾਹਮਣ ਬਾਣੀਆਂ ਐਂਟਿਟੀ ਇਹ ਅਮਿਤ ਸ਼ਾਹ, ਮੋਦੀ ਔਰ ਅਜੀਤ ਡੋਵਲ, ਕਿਸੇ ਨੇ ਇਹਨੂੰ ਕਿਹਾ ਸੀ ਇਹ ਮੈਡ ਐਮ ਮੋਦੀ ਲਈ ਔਰ ਇਹ ਅਮਿਤ ਸ਼ਾਹ ਲਈ ਤੇ ਡੀ ਡੋਵਲ ਲਈ, ਡੈਵਲ ਲਈ, ਕਿ ਵੀ ਇਹ ਖੁਦ ਵੀ ਮੈਡ ਨੇ ਔਰ ਇਹਨਾਂ ਨੇ ਬੇੜਾ ਗਰਕ ਕਰ ਦਿੱਤਾ ਮੁਲਕ ਦਾ। ਹੁਣ ਇਹ ਕੀ ਕਰਦੇ ਜਦੋਂ ਹੁਣ ਜੋ ਕੁਝ ਸਾਹਮਣੇ ਹੈ ਦੁਨੀਆ ਨੇ ਦੇਖਿਆ, ਉਹਨੂੰ ਕਹੀ ਜਾਓ ਕਿ ਜੀ ਇਹ ਉਹਨਾਂ ਦੀ ਕੱਲੀ ਉਹਨਾਂ ਦੀ ਅਸੀਂ ਇੱਕ ਸੈਗਮੈਂਟ 'ਚ ਗੱਲ ਕਰਾਂਗੇ ਕਿ ਕੰਸਪੀਰੇਸੀ ਥਿਊਰੀ ਕੀ ਹੈ ਕਿ BJP ਨੇ ਜਾਣ ਕੇ ਕਰਵਾਇਆ। ਨਹੀਂ, ਇਸ ਕਿਸਮ ਦੀ ਹਿਊਮਿਲੇਸ਼ਨ ਤੁਸੀਂ ਰਿਪਬਲਿਕ ਡੇ ਦੇ ਮੌਕੇ ਹਿਸਟਰੀ ਲਿਖੀ ਗਈ ਕਿ ਭਾਈ ਇਹੋ ਜਿਹਾ ਵੀ ਸੀ ਕਿ ਭਾਈ ਇੱਕ ਪਾਸੇ ਉਹ ਸੀ ਤੇ ਦੂਜੇ ਪਾਸੇ ਲਾਲ ਕਿਲੇ ਤੇ ਸਿੱਖਾਂ ਨੇ ਝੰਡਾ ਲਹਿਰਾਇਆ ਸੀ ਆਪਣਾ। ਹੁਣ ਇਸ ਸਾਰੇ 'ਚੋਂ ਕੀ ਕਰ ਸਕਦੇ ਨੇ? ਸਾਈਕੋਲੋਜੀਕਲ ਵਾਰਫੇਅਰ। ਔਰ ਉਹ ਹੈ ਕਿ ਇੰਨਾ ਕੁ ਪ੍ਰਚਾਰ ਜ਼ੋਰ ਸ਼ੋਰ ਨਾਲ ਕਰੋ, ਜਿਹੜੇ ਆਪਣੇ ਟੁਚੇ ਵਿੱਚ ਵਾੜੇ ਹੋਏ ਨੇ ਉਹਨਾਂ ਤੋਂ ਬਿਆਨਬਾਜ਼ੀਆਂ ਕਰਵਾਓ, ਉਹਨਾਂ ਤੋਂ ਕਰੋ ਕਿ ਇਹ ਲੱਗਣ ਲੱਗ ਜਾਏ ਕਿ ਤੁਸੀਂ ਬਹੁਤ ਵੱਡਾ ਗੁਨਾਹ ਕੀਤਾ ਹੈ।
ਕਿ ਵੀ ਉਹ ਇਹ ਤਾਂ ਕਿਸਾਨਾਂ ਨੇ ਜਿਹੜਾ ਉਹ ਜਿੱਤ ਦੇ ਕੰਢੇ ਪਹੁੰਚ 11 ਮੀਟਿੰਗਾਂ ਤੋਂ ਬਾਅਦ 65 ਘੰਟੇ ਤੁਹਾਡੇ ਨਾਲ ਉਹ ਬੈਠੇ, ਉਹਨਾਂ ਤੁਹਾਨੂੰ ਤੋੜ ਦਿੱਤਾ ਹੈ। ਲਾਸਟ ਮੀਟਿੰਗ ਵੇਲੇ 2.5 ਘੰਟੇ ਤੁਹਾਨੂੰ ਇੰਤਜ਼ਾਰ ਕਰਵਾਇਆ, ਹਿਊਮੀਲੇਟ ਕਰਵਾਇਆ। ਤੁਹਾਨੂੰ ਇਹ ਲੱਗਦਾ ਨਹੀਂ ਹੈ ਕਿ ਵੀ ਤੁਸੀਂ ਇਸ ਸਟਰੈਂਥ ਨੂੰ ਜਿਹੜੀ ਨੌਜਵਾਨਾਂ ਨੇ ਦਿਖਾਈ ਔਰ ਆਪ ਮੁਹਾਰਾ ਵਹਿਣ ਸੀ, ਉਹਨੂੰ ਤੁਸੀਂ ਆਪਣੀ ਈਵਨ ਇਹ ਜਿਹੜਾ 3 ਕਾਨੂੰਨਾਂ ਨੂੰ ਵਾਪਸ ਲੈਣ ਦੀ ਮੁਹਿੰਮ ਦੀ ਸਟਰੈਂਥ 'ਚ ਵੀ ਵਰਤ ਸਕਦੇ ਸੀ ਕਿ ਭਾਈ ਦੇਖੋ ਸਾਡੀ ਸਿਚੁਏਸ਼ਨ ਕਾਬੂ 'ਚ ਨਹੀਂ ਹੈ, ਇਹਨੂੰ ਕਰੋ ਔਰ ਅਸੀਂ ਨਾਲ। ਹੁਣ ਉਹੀ ਗੁਰਨਾਮ ਸਿੰਘ ਚਲੂਣੀ ਵਰਗਾ ਜਿਹੜਾ ਹੈ, ਜਦੋਂ ਉਹਨਾਂ ਨੇ ਉਹਦਾ ਹੈਲੀਪੈਡ ਜਿਹੜਾ ਉਹ ਨਹੀਂ ਉੱਥੇ ਉਤਰਨ ਦਿੱਤਾ, ਮਨੋਹਰ ਖੱਟੜ ਨੂੰ ਸਟੇਜ ਦੇ ਉੱਤੇ ਜਾ ਕੇ ਗੜਬੜ ਕੀਤੀ, ਉਹ ਬਿਆਨਬਾਜ਼ੀ ਕਰ ਰਿਹਾ ਸੀ ਜੀ ਅਸੀਂ ਸਾਡੇ ਭਾਵੇਂ ਉਹ ਕਿਸਾਨ ਨਹੀਂ ਨੇ ਪਰ ਟ੍ਰੇਨਿੰਗ ਹੋ ਰਹੀ ਆ ਉਹਨਾਂ ਦੀ, ਨੌਜਵਾਨ ਨੇ, ਅਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਖੜੇ। ਹੁਣ ਇੱਥੇ ਕਿਵੇਂ ਸਾਰਿਆਂ ਨੂੰ ਚਲੂਣੇ ਲੜ ਰਹੇ ਨੇ ਔਰ ਕਿਵੇਂ ਇੱਕ ਤੋਂ ਬਾਅਦ ਇੱਕ ਅੱਗੇ ਹੋ ਕੇ ਕੰਡੈਮ ਕਰਨ ਦੀ ਲਾਈਨ ਦੇ ਉੱਤੇ ਲੱਗੇ ਹੋਏ ਨੇ। ਸੋ ਇਹ ਔਰ ਉਹਦੇ 'ਚ ਇੱਕ ਆਮ ਸਾਡੇ, ਕਿਉਂਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਹੈਸ਼ਟੈਗ ਚਲਾਉਂਦੇ ਨੇ ਔਰ ਉਹਦੇ ਮਗਰ ਉਹ ਲੱਗ ਜਾਂਦੇ ਨੇ। ਸਾਡੇ ਵੀ ਇੱਕ ਤਬਕੇ 'ਚ ਫੀਲਿੰਗ ਹੋ ਰਹੀ ਹੈ ਕਿ ਜੀ ਚਲੋ ਜੇ ਨਾ ਵੀ ਝੰਡਾ ਲੱਗਦਾ ਕਿਸਾਨਾਂ ਦੇ ਮੋਰਚੇ ਦੀ ਸਫਲਤਾ, ਤੁਸੀਂ ਟਰੈਕਟਰ ਦੇ ਗੇੜਾ ਦੇ ਕੇ ਉੱਥੇ ਵਾਹਣ ਦੇ ਵਿੱਚ 80 ਮੀਲ ਵਾਪਸ ਆ ਜਾਂਦੇ, ਫਿਰ ਕੀ ਹੋ ਜਾਂਦਾ। ਔਰ ਇਹ ਮੈਂ ਸਮਝਦਾ ਵੀ ਇਸ ਦੇ ਉੱਤੇ ਹਾਲਾਂਕਿ ਅਸੀਂ ਹੋਰ ਵੀ ਬਹੁਤ ਸਾਰੀਆਂ ਸਟੋਰੀਜ਼ ਕੱਢੀਆਂ ਪੋਜ਼ਿਟਿਵ ਕਰਨ ਲਈ, ਪਰ ਮੈਂ ਘੜੀ ਵੱਲ ਵੀ ਦੇਖ ਰਿਹਾ। ਔਰ ਇੱਕ ਗੱਲ ਦਾ ਧਿਆਨ ਰਹੇ ਕਿ ਵੀ ਇਹ ਜਿਹੜੇ ਸਿਰਫ ਇਹਨੂੰ ਇਕਨੋਮਿਕਲ ਇਸ਼ੂ ਰੱਖਣਾ ਚਾਹੁੰਦੇ ਨੇ ਕਿ ਜੀ ਸਾਰੀ ਇੰਸਪੀਰੇਸ਼ਨ ਤਾਂ ਸਿੱਖੀ 'ਚੋਂ ਨਿਕਲ ਰਹੀ ਹੈ। ਮਰਨ ਵਾਲੇ ਵੀ ਸਿੱਖ, ਖਲੋਣ ਵਾਲੇ ਵੀ ਸਿੱਖ, ਪੈਸਾ ਦੇਣ ਵਾਲੇ ਵੀ ਸਿੱਖ, ਸਿਧਾਂਤ ਵੀ ਸਾਡਾ ਮੀਰੀ ਪੀਰੀ ਦਾ। ਔਰ ਕੱਲ੍ਹ ਜਿਵੇਂ ਮੈਂ ਅਲਾਮਾ ਇਕਬਾਲ ਦੇ ਹਵਾਲੇ ਨਾਲ ਗੱਲ ਕੀਤੀ ਸੀ, ਸਾਡੇ ਇੱਕ ਵੀਰ ਨੇ ਉਹ ਸ਼ੇਅਰ ਵੀ ਜਿਹੜਾ ਉਹਨਾਂ ਦਾ ਹੈ ਕਿ ਜੁਦਾ ਹੋ ਦੀਨ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ। ਚੰਗੇਜ਼ ਖਾਨ ਉਹ ਕੋਈ ਮੁਸਲਮਾਨ ਨਹੀਂ ਸੀ, ਉਹ ਤੋਂ ਬਾਅਦ ਉਹਦੀ ਤੀਸਰੀ ਚੌਥੀ ਜਨਰੇਸ਼ਨ ਮੁਸਲਮਾਨ ਹੋਈ, ਲੇਕਿਨ ਜ਼ਾਲਮ ਦਾ ਜਦੋਂ ਤੁਸੀਂ ਗੱਲ ਕਰਦੇ ਹੋ ਤਹਿ ਤੇ ਕਰਨ ਦੀ ਚੰਗੇਜ਼ ਖਾਨ ਦੇ ਨਾਲ, ਕਿਉਂਕਿ ਉਹਦੇ ਸਾਹਮਣੇ ਕੋਈ ਮਜ਼ਹਬ ਦੀਆਂ ਪਾਬੰਦੀਆਂ ਨਹੀਂ ਸੀ। ਔਰ ਇਹੀ ਹੈ ਕਿ ਜੇ ਦੀਨ ਨੂੰ ਸਿਆਸਤ ਤੋਂ ਅੱਡ ਕਰਨਾ ਹੈ ਤੇ ਫਿਰ ਚੰਗੇਜ਼ੀ ਰਹਿ ਜਾਏਗੀ। ਔਰ ਜਿਹੜੇ ਹਿੰਦੂਤਵੀ ਨੇ ਉਹ ਉਸ ਕਿਸਮ ਦੀ ਆਪਣੀ ਚੰਗੇਜ਼ੀ ਕਰ ਰਹੇ ਨੇ, ਤਾਂ ਤੁਸੀਂ ਜਿਹੜੀ ਜਿਸ 'ਚੋਂ ਸਾਡੀ ਸਟਰੈਂਥ ਨਿਕਲਦੀ ਹੈ ਜੋ ਉਹਦੇ ਨਾਲੋਂ ਸਾਨੂੰ ਤੁਸੀਂ ਤੋੜਨਾ ਚਾਹੋਗੇ ਤੇ ਫਿਰ ਇਹ। ਔਰ ਇਹ ਸਾਈਕੋਲੋਜੀਕਲ ਵਾਰਫੇਅਰ ਇਹ ਹੈ ਕਿ ਉਹ ਬਾਰ-ਬਾਰ ਅਹਿਸਾਸ ਕਰਾਇਆ ਜਾਣਾ ਜੀ ਨਹੀਂ ਇਹ ਤਾਂ ਜਿੱਤੇ ਪਏ ਸੀ, ਜੇ ਇਹ ਕੰਮ ਨਾ ਹੁੰਦਾ ਤੇ ਪਤਾ ਨਹੀਂ ਫਿਰ ਉਹ ਕੀ ਹੋ ਜਾਣਾ ਸੀ। ਉਹ ਠੀਕ ਲਿਖਿਆ ਕਿ ਬੀਬੀ ਬੇਅੰਤ ਕੌਰ ਨੇ ਮੋਗੇ ਤੋਂ, ਉਹਨਾਂ ਨੇ ਕਿਹਾ ਜੀ ਇਹ ਸਾਡਾ ਹਾਲ ਇਹ ਨਾ ਹੋ ਜਾਏ ਕਿ ਘਰ ਆਈ ਲਵੇਰੀ ਸਾਂਭੀ ਨਹੀਂ ਗਈ ਕਿ ਵੀ ਲਵੇਰੀ ਤਾਂ ਆਈ ਪਰ ਸਾਡੇ ਤੋਂ ਸਾਂਭੀ ਨਹੀਂ ਗਈ। ਔਰ ਮੈਂ ਇਹਦੇ ਤੇ ਜਿਹੜਾ ਭਾਈ ਗਜਿੰਦਰ ਸਿੰਘ ਦਲ ਖਾਲਸਾ ਉਹਨਾਂ ਨੇ ਚੜ੍ਹਦੀ ਕਲਾ ਵਾਲਾ ਮੈਸੇਜ ਦਿੱਤਾ ਹੈ ਇਸ ਮੁੱਦੇ ਤੇ। ਹਾਲਾਂਕਿ ਜਥੇਦਾਰ ਹਵਾਰਾ ਕਮੇਟੀ ਨੇ ਵੀ ਇਹ ਇਸ ਦੇ ਉੱਤੇ ਡਿਫੈਂਡ ਕੀਤਾ ਹੈ ਕਿ ਭਾਈ ਅਸੀਂ ਠੀਕ ਕੀਤਾ ਲਾਲ ਕਿਲੇ ਤੇ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ। ਔਰ ਇੱਕ ਨੇ ਤਾਂ ਇਸ ਦੇ ਉੱਤੇ ਇੱਕ ਸੱਜਣ ਨੇ ਵਿਅੰਗ ਕੀਤਾ ਹੈ, ਕਹਿੰਦੇ ਗਾਣੇ ਤਾਂ ਬੜੇ ਸੁਣਦੇ ਸੀ, ਖਿੱਚ ਲੈ ਜੱਟਾ ਖਿੱਚ ਤਿਆਰੀ, ਪੀਚਾ ਪੈ ਗਿਆ ਸੈਂਟਰ ਨਾਲ। ਕਹਿੰਦੇ ਹੁਣ ਜੇ ਪੀਚਾ ਪੈ ਹੀ ਗਿਆ ਤੇ ਹੁਣ ਲੱਤਾਂ ਤਾਂ ਨਾ ਕੰਬਾਈ ਜਾਓ। ਔਰ ਭਾਈ ਗਜਿੰਦਰ ਸਿੰਘ ਹੋਰਾਂ ਨੇ, ਕਿਉਂਕਿ ਇਹ ਸਾਡੇ ਹਿਸਟੋਰੀਕਲ ਪਰਸਨੈਲਿਟੀ ਨੇ, ਪਿਛਲੇ 4 ਦਹਾਈਆਂ ਤੋਂ ਖਾਲਿਸਤਾਨ ਦੀ ਮੂਵਮੈਂਟ ਦੇ ਜਨਮਦਾਤਿਆਂ 'ਚੋਂ ਨੇ, ਵਨ ਆਫ ਦੈਮ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਲਾਲ ਕਿਲੇ ਉੱਤੇ ਪੰਥ ਦਾ ਝੰਡਾ ਝੁਲਾਉਣ ਵਾਲਿਆਂ ਨੇ ਇੱਜ਼ਤ ਰੱਖ ਵਿਖਾਈ ਹੈ। ਖੁਸ਼ੀਆਂ ਦੇ ਜੈਕਾਰੇ ਗਜਾਵੋ, ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ ਵਾਲਾ ਕੰਮ। ਕਿਉਂਕਿ ਨਿਹੰਗ ਸਿੰਘ ਜਦੋਂ ਗੱਤਕਾ ਖੇਡਦੇ ਨੇ ਤਾਂ ਇਹ ਫਿਰ ਉਹ ਨਾਲ ਹੀ ਇਹਨਾਂ ਦੀ ਇਹ ਵੀ ਹੁੰਦਾ ਹੈ ਕਿ ਭਾਈ ਜਿਹੜਾ ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ। ਉਹਨਾਂ ਨੇ ਕਿਹਾ ਕੱਲ੍ਹ ਸਿੰਘ ਜਦੋਂ ਸਾਰੀਆਂ ਰੁਕਾਵਟਾਂ ਪਾਰ ਕਰਕੇ ਲਾਲ ਕਿਲੇ ਤੱਕ ਪਹੁੰਚ ਗਏ ਤੇ ਖਾਲਸੇ ਹੀ ਝੰਡਾ ਵੀ ਝੁਲਾ ਦਿੱਤਾ, ਉਦੋਂ ਦਾ ਸਾਰਾ ਹਿੰਦੁਸਤਾਨ ਹਿੱਲਿਆ ਹੋਇਆ ਲੱਗਦਾ ਹੈ। ਪਹਿਲਾਂ ਤਾਂ ਝੰਡਾ ਝੁਲਾਉਣ ਵਾਲੇ ਸਿੰਘਾਂ ਨੂੰ ਮੁਬਾਰਕਬਾਦ ਦੇਣੀ ਚਾਹਾਂਗਾ। ਉਹਨਾਂ ਦਿੱਲੀ ਦੀ ਅੜ ਭੰਨ ਕੇ ਇਤਿਹਾਸ ਸਿਰਜ ਦਿੱਤਾ। ਉਹਨਾਂ ਦੁਨੀਆ ਨੂੰ ਦੱਸ ਦਿੱਤਾ ਕਿ ਉਹਨਾਂ ਅੰਦਰ ਆਪਣਾ ਕੌਮੀ ਇਤਿਹਾਸ ਜਿਉਂਦਾ ਜਾਗਦਾ ਹੈ। ਅਫਸੋਸ ਉਹਨਾਂ ਕਿਸਾਨ ਲੀਡਰਾਂ ਉੱਤੇ ਹੈ ਜੋ ਭਾਰਤੀ ਮੀਡੀਆ ਦੇ ਮੰਨਫੀ ਪ੍ਰੋਪੇਗੰਡੇ ਤੋਂ ਘਬਰਾ ਕੇ ਫੌਰੀ ਇਹ ਕਹਿਣ ਲੱਗ ਪਏ ਕਿ ਇਹ ਸਾਡੇ ਨਾਲ ਦੇ ਨਹੀਂ ਹਨ, ਇਹ ਸਾਡਾ ਪ੍ਰੋਗਰਾਮ ਨਹੀਂ ਹੈ। ਉਹਨਾਂ ਸਿਆਸੀ ਪਾਰਟੀਆਂ ਦੇ ਵੀ ਜਿਹੜੀਆਂ ਇਸ ਨੂੰ ਹਿੰਸਾ ਕਹਿ ਕੇ ਨਿੰਦਣ ਦੇ ਰਾਹ ਤੁਰ ਪਈਆਂ ਨੇ। ਅਸੀਂ ਤੀਸਰਾ ਸੈਗਮੈਂਟ ਇਸ ਦੇ ਉੱਤੇ ਕਰਾਂਗੇ। ਔਰ ਇਹਨਾਂ ਨੂੰ ਕੋਈ ਪੁੱਛੇ ਕਿ 2 ਮਹੀਨੇ ਤੋਂ ਵੱਧ ਦਿੱਲੀ ਦੇ ਮੰਤਰੀਆਂ ਹੱਥੋਂ ਜਿਵੇਂ ਕਿਸਾਨ ਲੀਡਰ ਜ਼ਲੀਲ ਹੋ ਰਹੇ ਸਨ ਤੇ ਸਾਰੇ ਪੰਜਾਬ ਨੂੰ ਕਰਵਾ ਰਹੇ ਸਨ,
ਉਸ ਤੋਂ ਵੱਧ ਦੀ ਕੋਈ ਆਸ ਇਹਨਾਂ ਕੋਲ ਬਾਕੀ ਸੀ। ਮੰਤਰੀਆਂ ਨੇ ਇਹਨਾਂ ਨਾਲ ਆਖਰੀ ਮੁਲਾਕਾਤ ਵਾਲੇ ਦਿਨ ਜਿਵੇਂ ਇਹਨਾਂ ਨੂੰ 3-4 ਘੰਟੇ ਸੁੱਕਣੇ ਪਾਈ ਰੱਖਿਆ, ਉਸ ਨੂੰ ਇਹ ਬਰਦਾਸ਼ਤ ਕਰ ਸਕਦੇ ਹਨ, ਪਰ ਪੰਜਾਬ ਦੀ ਜਵਾਨੀ ਬਰਦਾਸ਼ਤ ਨਹੀਂ ਕਰ ਸਕੀ ਤੇ ਉਹਨਾਂ ਦੇ ਅੰਦਰ ਦਾ ਬਾਬਾ ਬਘੇਲ ਸਿੰਘ ਬਰਦਾਸ਼ਤ ਨਹੀਂ ਕਰ ਸਕਿਆ। ਇਹ ਮੋਰਚਾ ਕੇਵਲ ਕਿਸਾਨ ਮੋਰਚਾ ਨਹੀਂ ਸੀ ਰਹਿ ਗਿਆ, ਇਹ ਪੰਜਾਬੀਆਂ ਲਈ ਪੰਥ ਤੇ ਪੰਜਾਬ ਦਾ ਕੌਮੀ ਮੋਰਚਾ ਬਣ ਗਿਆ ਸੀ। ਇੱਜ਼ਤ 30-40 ਲੀਡਰਾਂ ਦੀ ਦਾਅ 'ਤੇ ਨਹੀਂ ਸੀ ਲੱਗੀ ਹੋਈ, ਸਾਰੇ ਪੰਥ ਤੇ ਪੰਜਾਬੀਆਂ ਦੀ ਦਾਅ 'ਤੇ ਲੱਗੀ ਹੋਈ ਸੀ। ਲਾਲ ਕਿਲ੍ਹੇ ਉੱਤੇ ਪੰਥ ਦਾ ਝੰਡਾ ਚਲਾਉਣ ਵਾਲਿਆਂ ਨੇ ਇੱਜ਼ਤ ਰੱਖ ਵਿਖਾਈ। 30-40 ਲੀਡਰਾਂ ਵਿੱਚ ਜੇ ਥੋੜ੍ਹੀ ਜਿਹੀ ਹਿੰਮਤ ਤੇ ਸਿਆਣਪ ਹੁੰਦੀ ਤਾਂ ਇਸ ਇੱਜ਼ਤ ਦਾ ਸਤਿਕਾਰ ਕਰਦੇ ਤੇ ਇਸ ਨੂੰ ਮੋਰਚੇ ਦੀ ਤਾਕਤ ਸਮਝਦੇ ਭਾਰਤੀ ਮੀਡੀਆ ਦੀ ਬਦਨਾਮੀ ਵਾਲੇ ਠੱਪੇ ਨੂੰ ਕਬੂਲ ਨਾ ਕਰਦੇ। ਜਿਨ੍ਹਾਂ ਜਮਾਤਾਂ ਨੂੰ ਭਾਰਤੀ ਵਿਧਾਨ ਤੇ ਝੰਡੇ ਦਾ ਬਹੁਤ ਹੇਜ ਹੈ, ਸਿੰਘਾਂ ਦੇ ਇਸ ਜਲਾਲੀ ਰੂਪ ਨੇ ਉਹਨਾਂ ਦਾ ਹੇਜ ਟਰੈਕਟਰਾਂ ਦੇ ਟਾਇਰਾਂ ਹੇਠ ਧਰੜ ਦਿੱਤੇ। ਜੂਨ 84 ਵਿੱਚ ਜਦੋਂ ਦਰਬਾਰ ਸਾਹਿਬ ਦੀਆਂ ਪਰਿਕਰਮਾਂ ਨੂੰ ਭਾਰਤੀ ਟੈਂਕਾਂ ਨੇ ਦਰੜਿਆ ਸੀ, ਉਦੋਂ ਜਿਨ੍ਹਾਂ ਲੋਕਾਂ ਨੇ ਖੁਸ਼ੀਆਂ ਮਨਾਈਆਂ ਸਨ, ਸਿੰਘਾਂ ਦੇ ਲਾਲ ਕਿਲ੍ਹੇ ਉੱਤੇ ਖਾਲਸਾਈ ਝੰਡਾ ਚਲਾਉਣ ਦੀ ਇੱਕ ਸਿੰਬੋਲਿਕ ਕਾਰਵਾਈ ਨੇ ਉਹਨਾਂ ਦੇ ਘਰੀਂ ਵੈਣ ਪਾ ਦਿੱਤੇ। ਸਾਡੇ ਲਈ ਤਾਂ ਮਿੱਤਰੋ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਵਾਲਾ ਕੰਮ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਇਹ ਠੀਕ ਰਿਪਰੈਜ਼ੈਂਟੇਸ਼ਨ ਹੈ ਸਪਿਰਿਟ ਦੀ ਕਿ ਇਹਨਾਂ ਦੀ ਸਾਈਕੋਲੋਜੀਕਲ ਵਾਰਫੇਅਰ ਤੋਂ ਬਚੀਏ ਔਰ ਖਾਲਸਾਈ ਚੜ੍ਹਦੀ ਕਲਾ ਨਿਸ਼ਚੈ ਕਰ ਆਪਣੀ ਜੀਤ ਕਰੋ। ਇਹ ਤਾਂ ਲਾਲ ਕਿਲ੍ਹੇ ਤੇ ਝੰਡਾ ਝੁਲਾ ਕੇ ਜਿਹੜਾ ਉਹ ਦਰਿਆਏ ਜਮਨਾ ਤੋਂ ਵਾਘਾ ਤੱਕ ਖਾਲਿਸਤਾਨ ਦੀਆਂ ਹੱਦਾਂ ਜਿਹੜੀਆਂ ਨੇ ਉਹ ਮੁਕਰਰ ਕਰ ਦਿੱਤੀਆਂ ਨੇ, ਉੱਤੇ ਮੋਹਰ ਲਾ ਦਿੱਤੀ ਹੈ, ਲਾਈ ਵੀ 26 ਜਨਵਰੀ ਵਾਲੇ ਦਿਨ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਔਰ TV 84 ਗੁਰੂ ਨਾਨਕ ਸਾਹਿਬ ਦੀ ਜੋ ਸਾਂਝੀਵਾਲਤਾ ਦੇ ਫਲਸਫੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਰਿਹਾ ਹੈ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਔਰ TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫਾਰ ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪਾਈ ਹੈ ਪੈਨੀ ਹੈ ਉਹ ਟੈਕਸ ਡਿਡਕਟੇਬਲ ਹੈ। ਸੋ TV 84 ਨੂੰ ਡੋਨੇਸ਼ਨ ਕਰਨ ਲਈ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਵੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।